ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਦੇਸ਼ ਦੁਨੀਆ ਦੇ ਨਾਲ ਪੰਜਾਬ ਦੀਆਂ ਅਹਿਮ ਖਬਰਾਂ ਤੇ ਕਰਾਂਗੇ ਝਾਤਖੋਰੀ। ਸਾਡੇ ਨਾਲ ਜੁੜਨਗੇ ਮਿੰਟੂ ਗੁਰਸਰੀਗਾ ਜੀ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜੇ ਹਾਸਲ ਕਰਨੀ ਹੈ ਤਾਂ ਜੇ ਟਿਰਕੀਆਨਾ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕਜ਼ਿਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਧਰਮ ਸਿੰਘ ਬੇਕਸਫੀਲਡ, ਜੀਐਨ ਲਿਊਬ ਐਂਡ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਾਉਣਾ, ਨਵੇਂ ਪੁਰਾਣੇ ਟਾਇਰਾਂ ਦੀ ਐਕਸਚੇਂਜ ਕਰਨੀ ਹੈ ਤਾਂ ਸੰਪਰਕ ਕਰ ਸਕਦੇ ਹੋ ਨੀਮਾ ਸਹੋਤਾ ਦੇ ਨਾਲ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ, ਜਿਨ੍ਹਾਂ ਦਾ ਫੋਨ ਨੰਬਰ ਹੈ 559 800 0590। ਸੋ ਵੱਧਦੇ ਹਾਂ ਖਬਰਾਂ ਦੇ ਵੱਲ, ਜਾਣਾਂਗੇ ਅੱਜ ਕੀ ਕੁਝ ਅਹਿਮ ਵਾਪਰਿਆ ਪੰਜਾਬ ਦੇ ਨਾਲ ਦੇਸ਼ ਦੁਨੀਆ ਦੀ ਸਿਆਸਤ ਦੇ ਵਿੱਚ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਖਬਰਾਂ ਵੈਸੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਨੇ। ਉਹਦੀ ਜਿਹੜੀ ਟੀਚਰ ਬਾਰੇ ਚਰਚਾਵਾਂ ਨੇ ਕਿ ਉਹਦੇ ਕੋਲੋਂ ਪਿਸਤੌਲ ਫੜਿਆ ਗਿਆ, ਉਹਦੇ ਤੇ ਚਰਚਾ ਜ਼ਰੂਰ ਕਰਾਂਗੇ, ਪਰ ਸ਼ੁਰੂਆਤ ਕਰਾਂਗੇ ਲਖੀਮਪੁਰ ਖੀਰੀ ਕਾਂਡ ਤੋਂ। ਕਹਿੰਦੇ ਗਵਾਹ ਤੇ ਹਮਲਾ ਹੋ ਗਿਆ ਮਿੰਟੂ ਜੀ। ਦੇਖੋ, ਬਿਲਕੁਲ ਇਹ ਇੱਕ ਬਹੁਤ ਵੱਡੀ ਗੱਲ ਹੈ, ਪਰ ਸਭ ਤੋਂ ਜੇ ਅਹਿਮ ਪੱਖ ਦੇਖਿਆ ਜਾਵੇ ਤੇ ਇੱਧਰ ਸਾਡੇ ਵਾਲੇ ਪਾਸੇ ਸਾਈਲੋ ਨੂੰ ਲੈ ਕੇ ਤੇ ਲੜਾਈ ਹੋ ਰਹੀ ਆ ਕਿ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਉਹ ਗਦਾਰ ਨੇ, ਉਹ ਬੇਜ਼ਮੀਰੇ ਨੇ ਵਗੈਰਾ ਵਗੈਰਾ, ਉਹਨਾਂ ਨੂੰ ਰੋਕਣ ਵਾਸਤੇ ਵੀ ਕੁਝ ਜਿਹੜੇ ਕਾਰਕੁਨ ਆ ਉਹ ਐਕਟਿਵ ਨੇ, ਪਰੰਤੂ ਮਤਲਬ ਕਿ ਆਪਸ ਦੇ ਵਿੱਚ ਇੱਥੇ ਅੜਫਸ ਚੱਲ ਰਹੀ ਹੈ। ਪਰ ਜੋ ਮਹੱਤਵਪੂਰਨ ਚੀਜ਼ ਆ ਉਹਦੇ ਤੇ ਕਿਸੇ ਦੀ ਨਿਗਾਹ ਨਹੀਂ ਜਾ ਰਹੀ। ਇਹ ਹਮਲਾ ਹੋਇਆ ਲਖੀਮਪੁਰ ਖੀਰੀ ਦੇ ਵਿੱਚ, ਜਿਹੜਾ ਇੱਕ ਗਵਾਹ ਹੈ ਇਸ ਮਾਮਲੇ ਦੇ ਵਿੱਚ, ਅਹਿਮ ਗਵਾਹੀ ਦੇਣ ਵਾਲਾ ਜਿਹੜਾ ਸ਼ਖਸ ਆ, ਨੌਜਵਾਨ ਆ, ਦਰਅਸਲ ਇਹਦਾ ਨਾਮ ਵੀ ਮਤਲਬ ਕਿ ਸਿੱਖ ਆ, ਪੰਜਾਬੀ ਆ, ਹਰਦੀਪ ਇਹਦਾ ਨਾਮ ਆ। ਇਹ ਕਹਿੰਦਾ ਕਿ ਮੈਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਆ ਰਿਹਾ ਸੀਗਾ, ਨਵਾਬਗੰਜ ਗੁਰਦੁਆਰੇ ਦੇ ਵਿੱਚੋਂ, ਤੇ ਜਦੋਂ ਮੈਂ ਵਾਪਸ ਪਰਤਦਾ ਪਿਆ ਸਾਂ ਤਾਂ ਉਸ ਸਮੇਂ ਮੇਰੀ ਬਾਈਕ ਨੂੰ ਰੋਕਿਆ ਗਿਆ, ਅੱਗੇ ਗੱਡੀ ਲਾ ਕੇ, ਫਿਰ ਰੌਲਾ ਰੱਪਾ ਕੀਤਾ ਗਿਆ, ਫਿਰ ਉਸ ਤੋਂ ਬਾਅਦ ਮੇਰਾ ਗਲਾਵਾ ਫੜਿਆ ਗਿਆ। ਉਸ ਤੋਂ ਬਾਅਦ ਜਦ ਮੇਰੇ ਸਿਰ ਦੇ ਵਿੱਚ ਉਹਨਾਂ ਨੇ ਮਤਲਬ ਕਿ ਘਸੁੰਨ ਘਸੰਨ ਮਾਰਨੇ ਸਟਾਰਟ ਕਰ ਦਿੱਤੇ ਤੇ ਮੈਂ ਪੁੱਛਿਆ ਕਿ ਬਈ ਗੱਲ ਕੀ ਹੈ, ਤੇ ਉਹਨਾਂ ਦੇ ਵਿੱਚੋਂ ਇੱਕ ਮੇਹਰ ਸਿੰਘ ਦਿਓਲ ਨਾਂ ਦਾ ਬੋਲਿਆ ਤੇ ਤੂੰ ਵੱਡਾ ਨੇਤਾ ਬਣਿਆ ਫਿਰਦਾ, ਕੋਰਟ ਦੇ ਵਿੱਚ ਜਾ ਕੇ ਗਵਾਹੀ ਦੇਣਾ, ਮੈਂ ਤੈਨੂੰ ਗੋਲੀ ਮਾਰ ਦਿਆਂਗਾ। ਤੇ ਫਿਰ ਉਹ ਕਹਿੰਦੇ ਕਿ ਮੇਰੇ ਮੂੰਹ ਤੇ ਜਾਨੀ ਅੱਖ ਦੇ ਕੋਲ ਲਾਇਸੈਂਸੀ ਪਿਸਟਲ ਦਾ ਬੱਟ ਮਾਰਿਆ ਗਿਆ, ਤਾਂ ਉਸੇ ਤਰ੍ਹਾਂ ਉਹ ਚੋਟ ਦਾ ਨਿਸ਼ਾਨ ਆ, ਉਸੇ ਤਰ੍ਹਾਂ ਹੀ ਮਤਲਬ ਕਿ ਖੂਨ ਬਲੀਡਿੰਗ ਹੋ ਰਹੀ ਆ। ਉਹਨੂੰ ਲੈ ਕੇ ਪ੍ਰਸ਼ਾਂਤ ਭੂਸ਼ਣ ਨੇ, ਮੇਰੇ ਖਿਆਲ ਦੇ ਨਾਲ ਜੈਂਤ ਚੌਧਰੀ ਨੇ, ਹੋਰ ਵੀ ਕਈ ਹਸਤੀਆਂ ਨੇ ਉਹਨੂੰ ਟਵੀਟ ਕੀਤਾ ਉਸ ਫੋਟੋ। ਪਰੰਤੂ ਸਾਡੇ ਇੱਥੇ ਦੇਖੋ ਲਖੀਮਪੁਰ ਖੀਰੀ ਵਾਲਾ ਮਸਲਾ ਬਹੁਤ ਭਖਿਆ ਰਿਹਾ, ਪਰੰਤੂ ਬਾਵਜੂਦ ਕਿਸੇ ਦੀ ਇੱਧਰ ਤਵੱਜੋ ਨਹੀਂ ਗਈ, ਕਿਸੇ ਦਾ ਧਿਆਨ ਨਹੀਂ ਗਿਆ। ਸ਼ਾਇਦ ਅਸੀਂ ਆਪਣੇ ਮੁੱਦਿਆਂ ਦੇ ਵਿੱਚ ਉਲਝੇ ਹੋਏ ਹਾਂ। ਇੱਧਰ ਵੈਸੇ ਜਿਹੜਾ ਦਿਓਲ ਆ ਉਹ ਭਾਜਪਾ ਆਗੂ ਹੈ, ਉਹ ਕਹਿੰਦਾ ਨਹੀਂ ਇਹ ਤੇ ਬਸ TRP ਲੈਣ ਵਾਸਤੇ ਹੀ ਮੇਰਾ ਨਾਮ ਵਰਤਿਆ ਜਾ ਰਿਹਾ, ਮਤਲਬ ਕਿ ਉਹ ਦੋਸ਼ ਲਾ ਰਿਹਾ ਕਿ ਐਸਾ ਕੁਛ ਨਹੀਂ ਹੈ, ਇਹ ਤੇ ਸਗੋਂ ਲੜ ਰਹੇ ਸਨ ਆਪੋ ਵਿੱਚ ਦੀ, ਮੈਂ ਤਾਂ ਛਡਾਣ ਗਿਆ ਸੀਗਾ। ਪਰ ਜੋ ਸੱਟ ਲੱਗੀ ਹੈ, ਜੋ ਗਵਾਹ ਦੀ ਆਪਣੀ ਗਾਥਾ ਹੈ, ਉਹ ਤੇ ਕਾਫੀ ਗੰਭੀਰ ਹੈ, ਉਹ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਸੰਵੇਦਨਸ਼ੀਲ ਮਸਲਾ। ਦੇਖੋ ਗੱਲ ਕੀ ਹੈ ਕਿ ਜੇ ਅਜਿਹਾ ਹੈ, ਜੇ ਸੱਚਮੁੱਚ ਇਸ ਤਰ੍ਹਾਂ ਦਾ ਹੈ, ਤਾਂ ਕਿਸਾਨ ਜਥੇਬੰਦੀਆਂ ਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਹੈ। ਘੱਟੋ ਘੱਟ ਇਹਨਾਂ ਤੇ ਕਰ ਸਕਦੇ ਆ ਕਿ ਜਿਹੜੇ ਉੱਥੇ ਸੰਬੰਧਿਤ ਪੁਲਿਸ ਅਧਿਕਾਰੀ ਆ, ਉਹਨਾਂ ਨੂੰ ਕਹਿ ਕੇ ਜਾਂ ਥਰੂ ਕੋਰਟ, ਉਹ ਜਿਹੜੇ ਮਹੱਤਵਪੂਰਨ ਗਵਾਹ ਨੇ, ਘੱਟੋ ਘੱਟ ਉਹਨਾਂ ਦੀ ਸਿਕਿਉਰਿਟੀ ਦੇ ਇੰਤਜ਼ਾਮਾਤ ਤਾਂ ਕੀਤੇ ਜਾ ਸਕਦੇ ਆ ਨਾ, ਉਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਹੀ ਕਰਵਾ ਦੇਣ ਜੀ। ਔਰ ਗਵਾਹਾਂ ਨੂੰ ਸਿਕਿਉਰਿਟੀ ਮਿਲਦੀ ਹੈ। ਹਜ਼ੂਰ ਕਿਸੇ ਮਰਡਰ ਦੇ ਵਿੱਚ, ਹਾਈ ਪ੍ਰੋਫਾਈਲ ਮਰਡਰ ਦੇ ਵਿੱਚ ਕੋਈ ਸਧਾਰਨ ਗਵਾਹ ਹੋਵੇ,
ਤਾਂ ਉਹਨੂੰ 20 ਕੋਟ 1-2 ਸਿਪਾਹੀ ਦੇ ਦਿੰਦਾ ਹੈ। ਕਈ ਅਸੀਂ ਇਹੋ ਜਿਹੇ ਵੀ ਦੇਖੇ ਆਪਣੀ ਲਾਈਫ ਦੇ ਵਿੱਚ, ਜਿਹੜੇ ਬੰਦੇ ਗਵਾਹ ਸੀ ਖਾਸ ਮਾਮਲਿਆਂ 'ਚ, ਉਹਨਾਂ ਨੂੰ ਸਪੈਸ਼ਲ ਲਾਇਸੈਂਸ ਬਣਾ ਕੇ ਦਿੱਤੇ ਗਏ, ਅਸਲਾ ਲਾਇਸੈਂਸ ਉਹਨਾਂ ਸਮਿਆਂ ਦੇ ਵਿੱਚ। ਤਾਂ ਇਹ ਹੁੰਦਾ ਹੈ, ਗਵਾਹ ਦੀ ਸੁਰੱਖਿਆ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਦੋਂ ਕਿਸੇ ਖਾਸ ਮਾਮਲੇ 'ਚ, ਇਹੋ ਜਿਹੇ ਖਾਸ ਤੌਰ ਤੇ ਜਿਹੜਾ ਸਿਆਸੀ ਐਂਗਲ ਰੱਖਦਾ ਹੋਵੇ ਇਹੋ ਜਿਹੇ ਮਾਮਲੇ ਦੇ ਵਿੱਚ, ਤੇ ਉਹ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਤਾਂ ਇਸ ਕਰਕੇ ਜੇ ਕੋਈ ਕਿਸਾਨ ਜਥੇਬੰਦੀ ਵਾਲੇ ਕਹਿਣ ਕਿ ਭਾਈ ਇਹ ਬੜਾ ਲੰਮਾ ਚੌੜਾ ਮੋਰਚਾ ਲਾਉਣਾ ਪਏਗਾ, ਐਸੀ ਗੱਲ ਨਹੀਂ ਹੈ। ਘੱਟੋ ਘੱਟ ਧਿਆਨ ਦੇਣ। ਟਕੈਤ ਸਾਹਿਬ ਕੱਲ KCR ਦੇ ਧਰਨੇ 'ਚ ਜਾ ਕੇ ਬੈਠੇ ਰਹੇ ਨੇ, ਵਧੀਆ ਗੱਲ ਹੈ ਕਿ ਤੁਸੀਂ ਘੱਟੋ ਘੱਟ ਇੱਕ ਐਸੇ ਮੁੱਖ ਮੰਤਰੀ ਦੇ ਨਾਲ ਜਾ ਕੇ ਬੈਠੇ ਹੋ ਜਿਹੜਾ ਬੰਦਾ ਅੱਖ 'ਚ ਅੱਖ ਪਾ ਕੇ ਗੱਲ ਕਰ ਰਿਹਾ ਹੈ। ਸਾਡਾ ਤੇ CM ਥੋੜਾ ਜਿਹਾ ਹਾਲੇ ਮਤਲਬ ਕਿ ਸੈਲਫੀ ਮਾਰਦਾ ਪਿਆ, ਫੜਦਾ ਪਿਆ ਨਹੀਂ ਮੋਸ਼ਨ, ਤਾਂ ਉਹ ਵੰਗਾਰ ਰਿਹਾ, ਕਹਿੰਦਾ ਕਿ ਮੈਂ ਤੁਹਾਡੀ ਸਰਕਾਰ ਗੇਰ ਦਿਆਂਗਾ ਜੇ ਮੇਰੇ ਕਿਸਾਨਾਂ ਨਾਲ ਤੁਸੀਂ ਧੱਕਾ ਕੀਤਾ। ਉਹ ਦਿੱਲੀ ਜਾ ਕੇ ਬੈਠਾ ਤੇ ਰਾਕੇਸ਼ ਟਕੈਤ ਉਹਦੇ ਨਾਲ ਜਾ ਕੇ ਬੈਠਾ, ਗੋਡੇ ਦੇ ਨਾਲ ਗੋਡਾ ਲਾ ਕੇ। ਤਾਂ ਜਦ ਤੇਲੰਗਾਨਾ ਦੇ ਕਿਸਾਨਾਂ ਦੀ ਸਮੱਸਿਆ ਟਕੈਤ ਸਾਹਿਬ ਨੂੰ ਦਿਖ ਸਕਦੀ ਆ, ਤਾਂ ਫਿਰ UP ਦੇ ਵਿੱਚ ਬੈਠੇ ਕਿਸਾਨਾਂ ਦੀ ਜਾਂ ਕਿਸਾਨਾਂ ਨਾਲ ਜੁੜੇ ਗਵਾਹਾਂ ਦੀ ਸਮੱਸਿਆ ਕਿਉਂ ਨਹੀਂ ਦਿਖ ਰਹੀ? ਵੱਡਾ ਸਵਾਲ ਹੈ। ਤਾਂ ਇਹਨਾਂ ਨੂੰ ਨੋਟਿਸ ਲੈਣਾ ਚਾਹੀਦਾ। ਇਹਦੇ 'ਚ ਕੋਈ ਵੱਡੀ ਮੋਰਚਾਬੰਦੀ ਦੀ ਜਾਂ ਲਾਮਬੰਦੀ ਦੀ ਲੋੜ ਨਹੀਂ ਹੈਗੀ। ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਾਓਗੇ ਤਾਂ ਸਿਕਿਉਰਿਟੀ ਦਾ ਇੰਤਜ਼ਾਮ ਹੋ ਜਾਏਗਾ। ਜੀ ਬਿਲਕੁਲ, ਬਹੁਤ ਅਹਿਮ ਨੁਕਤਾ ਫੜਿਆ ਤੁਸੀਂ ਮਿੰਟੂ ਜੀ, ਕਿ ਟਕੈਤ ਸਾਹਿਬ ਤੇ ਜੋ ਸਵਾਲ ਖੜੇ ਕੀਤੇ ਨੇ ਵੱਡੇ ਨੇ ਤੇ ਅਹਿਮ ਵੀ ਨੇ। ਕਰਨਾਟਕ ਦੇ ਮੰਤਰੀ ਤੇ FIR ਹੋ ਗਈ ਹੈ ਮਿੰਟੂ ਜੀ, ਮਸਲਾ ਕਿਸੇ ਮੌਤ ਨਾਲ ਜਾਂ ਕਿਸੇ ਕਤਲ ਨਾਲ ਜਾ ਜੁੜਦਾ ਹੈ? ਦੋਸ਼ ਗੰਭੀਰ ਨੇ ਦੱਸਦੇ। ਦੇਖੋ ਮਸਲਾ ਕੀ ਹੈ, ਕਰਨਾਟਕ ਦੇ ਮੰਤਰੀ ਬਾਰੇ ਪੁੱਛਿਆ ਨਾ ਤੁਸੀਂ? ਜੀ 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 ਜੀ। ਹਾਂਜੀ, ਉਹ FIR ਜਿਹੜੀ ਹੋਈ ਆ, ਉਹ ਦਰਅਸਲ ਕੀ ਹੈ ਕਿ ਦੇਖੋ ਕਿਸੇ ਦੀ ਮਤਲਬ ਕਿ ਇੱਕ ਦੁਖਾਂਤ ਦੀ ਕਹਾਣੀ ਹੈ। ਕਿਸੇ ਨੇ ਸੁਸਾਈਡ ਕੀਤੀ ਹੈ, ਜੀ ਉਹ ਠੇਕੇਦਾਰ ਸੀਗਾ। ਤਾਂ ਠੇਕੇਦਾਰ ਨੇ ਇਹ ਗੱਲ ਜਿਹੜੀ ਹੈ ਉਹ ਲਿਖੀ ਹੈ, ਖੁਦਕੁਸ਼ੀ ਦੇ ਵਿੱਚ ਕਹੀ ਹੈ ਕਿ ਬਈ ਮੇਰਾ ਜਿਹੜਾ ਖੁਦਕੁਸ਼ੀ ਦਾ ਕਾਰਨ ਆ ਉਹ ਇਹ ਹੈ ਕਿ ਇਹ ਜਿਹੜਾ ਮੰਤਰੀ ਸੀਗਾ, ਉਹਦੇ ਕੋਲ ਜਿਹੜਾ ਵੀ ਕੋਈ ਮਹਿਕਮਾ ਹੋਏਗਾ, ਉਹਦਾ ਕੋਈ ਕੰਮਕਾਰ ਜਿਹੜਾ ਉਹ ਠੇਕੇਦਾਰ ਤੱਕ ਹੋਏਗਾ। ਠੇਕੇਦਾਰ ਨੇ ਕਿਹਾ ਕਿ 40% ਮੈਥੋਂ ਕਮਿਸ਼ਨ ਮੰਗਦਾ ਸੀਗਾ। ਸੋ ਸਿੱਧੇ ਤੌਰ ਤੇ ਉਹਨੇ ਇਹ ਗੱਲ ਕਹੀ ਹੈ ਕਿ ਜਿਹੜਾ ਈਸ਼ਵਰਪਾ ਹੈ, ਇਹਦਾ ਨਾਮ ਵੇਖੋ, ਈਸ਼ਵਰ ਰੱਪਾ। ਈਸ਼ਵਰ ਕਿਸ ਦਾ ਨਾਮ ਹੈ ਸਭ ਨੂੰ ਪਤਾ ਹੈ ਜੀ। ਕੰਮ ਕਿਹੋ ਜਿਹਾ, ਮੂੰਹ 'ਚ ਸ਼ੇਖ ਫਰੀਦ ਤੇ ਬਗਲ ਦੇ ਵਿੱਚ ਇੱਟਾਂ, ਇਹੋ ਜਿਹੇ ਲੋਕਾਂ ਨੂੰ ਕਹਿੰਦੇ ਆ। KS ਈਸ਼ਵਰ ਰੱਪਾ ਇਹਦਾ ਨਾਮ ਹੈ। ਇਹਦੇ ਤੇ FIR ਹੋ ਗਈ ਆ ਕਿਉਂਕਿ ਜਿਹੜਾ ਕੰਟਰੈਕਟਰ ਸੀਗਾ, ਜਿਹੜਾ ਠੇਕੇਦਾਰ ਸੀਗਾ, ਉਹਦਾ ਇਹੀ ਦੋਸ਼ ਸੀਗਾ ਕਿ ਭਾਈ ਇਹਨੇ 40% ਕਮਿਸ਼ਨ ਵਾਸਤੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਤੇ ਮੈਂ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਵਾਂ। ਇਹ ਮਸਲਾ ਜਿਹੜਾ ਕਰਨਾਟਕ ਦੀ ਰਾਜਨੀਤੀ ਦੇ ਵਿੱਚ ਬਹੁਤ ਇਸ ਵੇਲੇ ਕਹਿ ਲਈਏ ਕਿ ਬੜਾ ਭਖਿਆ ਹੋਇਆ ਹੈ। ਪਰ ਹੋਏਗਾ ਕੀ, ਵੱਡਾ ਸਵਾਲ ਤੇ ਇਹ ਆ। ਪਰਚਾ ਤੇ ਦਰਜ ਹੋ ਜਾਂਦਾ, ਪਰਚਾ ਤੇ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਵੀ ਦਰਜ ਹੋਇਆ ਵਾ। ਰੌਲਾ ਕੀ ਹੈ ਕਿ ਇੱਥੇ ਇੱਕ 7 ਵਾਰ ਦਾ ਮੈਂਬਰ ਪਾਰਲੀਮੈਂਟ, 7 ਵਾਰ ਦਾ ਮੈਂਬਰ ਪਾਰਲੀਮੈਂਟ ਖੁਦਕੁਸ਼ੀ ਕਰ ਗਿਆ ਸੀ। ਤਾਂ ਉਹਦੀ ਖੁਦਕੁਸ਼ੀ ਦਾ ਸਾਰਾ ਜਿਹੜਾ ਕਹਿ ਲਓ ਕਿ ਠੀਕਰਾ ਉਹ ਨਰਿੰਦਰ ਮੋਦੀ ਜੀ ਦੇ ਖਾਸ ਐਡਮਿਨਿਸਟ੍ਰੇਟਰ ਤੇ ਟੁੱਟਿਆ ਸੀ। ਸਾਰਾ ਠੀਕਰਾ ਉਹਦੇ ਤੇ ਫੁੱਟਿਆ ਸੀ। ਉਹਨੇ ਸਾਰੇ ਦੋਸ਼ ਉਹਦੇ ਤੇ ਲਾਏ ਸਨ। ਸੰਸਦ ਦੇ ਵਿੱਚ ਖਲੋ ਕੇ ਉਹ ਬੰਦਾ ਪਿੱਟਿਆ ਸੀ ਕਿਉਂਕਿ ਮੈਂਬਰ ਪਾਰਲੀਮੈਂਟ ਜੀ, ਦਾਦਰਾ ਦਾ ਦੇਲ ਕਰੋ ਦਾ ਨਾਮ ਸੀਗਾ। ਤਾਂ ਅੱਜ ਤੱਕ ਕੀ ਬਣਿਆ? ਕੁਛ ਵੀ ਨਹੀਂ ਬਣਿਆ। ਉਹਦੇ ਪਰਿਵਾਰ ਨੇ ਕੋਰਟ ਕਚਹਿਰੀਆਂ ਤੱਕ ਪਹੁੰਚ ਕੀਤੀ, ਕੱਖ ਨਹੀਂ ਬਣਿਆ। ਸੋ ਗੱਲ ਇਹ ਹੈ ਕਿ ਲਖੀਮਪੁਰ ਵਾਲੇ ਮਾਮਲੇ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਜਿਹੜਾ ਗ੍ਰਹਿ ਰਾਜ ਮੰਤਰੀ ਸੀਗਾ ਉਹ ਕਿਸ ਤਰ੍ਹਾਂ ਬਚਾ ਲਿਆ ਗਿਆ, ਕਿਉਂਕਿ ਵੋਟਾਂ ਤੋਂ ਪਹਿਲਾਂ ਉਹ ਬ੍ਰਾਹਮਣ ਚਿਹਰਾ ਜਿਹੜਾ ਆ ਉਹਨੂੰ ਨਹੀਂ ਹਟਾਇਆ ਜਾ ਸਕਦਾ ਸੀ। ਤਾਂ ਰਾਜਨੀਤੀ ਜਿਹੜੀ ਆ ਉਹ ਆਪਣੇ ਮਫਾਦਾਂ ਨੂੰ ਸਿੱਧਿਆਂ ਕਰਨ ਵਾਸਤੇ ਕਾਨੂੰਨ ਨੂੰ ਟੇਢਿਆਂ ਕਰ ਲੈਂਦੀ ਆ, ਕਈ ਵਾਰ ਗੋਡਿਆਂ ਪਰਨੇ ਕਰ ਲੈਂਦੀ ਆ। ਸੋ ਇਸ ਕਰਕੇ ਠੀਕ ਹੈ, FIR ਹੋ ਗਈ ਆ, ਉੱਥੇ ਰਾਜਨੀਤਿਕ ਵਾਹ ਵਵੇਲਾ ਵੀ ਇਸ ਵੇਲੇ ਚੱਲਦਾ ਪਿਆ ਵਾ, ਪਰ ਕੀ ਨਿਆਂ ਮਿਲੇਗਾ? ਇੱਥੇ ਪੰਜਾਬ ਦੇ ਵਿੱਚ ਬਾਅਦ ਚੋਂ ਮੰਤਰੀ ਵੀ ਬਣਿਆ, ਬੜਬੋਲਾ ਆਦਮੀ ਆ, ਹੁਣ ਫਿਰ ਮਸੀ ਕੀ ਜਿੱਤਿਆ। ਉਹਦੇ ਸਿਰ ਚੜ ਕੇ ਇਸੇ ਤਰ੍ਹਾਂ ਹੀ ਇੱਕ ਠੇਕੇਦਾਰ ਮਰਿਆ ਸੀਗਾ, ਉਹਦੇ ਸਾਲੇ ਦਾ, ਤੇ ਉਹਦਾ ਨਾਮ ਲੈ ਕੇ ਸਾਰਾ ਪਰਿਵਾਰ ਫਨਾ ਹੋ ਗਿਆ। ਉਹਦਾ ਕੀ ਬਣਿਆ ਸੀ? ਕੀ ਬਣਿਆ ਸੀ ਉਹਦਾ? ਆਪਣੇ ਆਪ ਨੂੰ ਉਹ ਹਿੱਕ ਠੋਕ ਠੋਕ ਕੇ ਕਹਿੰਦਾ ਮੈਂ ਇਮਾਨਦਾਰ ਆ, ਮੈਂ ਬਾਦਲਾਂ ਦੀ ਮੰਜੀ ਠੋਕਤੀ, ਮੈਂ ਇਹ ਕਰ ਦਿੱਤਾ, ਹੁਣ ਪ੍ਰਧਾਨ ਬਣਿਆ ਫਿਰਦਾ। ਪਰ ਉਹ ਪਰਿਵਾਰ ਜਿਹੜਾ ਖਤਮ ਹੋਇਆ ਤਾਂ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਉਹਦਾ ਉਸ ਮਾਮਲੇ ਦਾ ਕੀ ਬਣਿਆ। ਕਿਸੇ ਨੇ ਪੁੱਛਿਆ ਹੀ ਨਹੀਂ ਹੈ।
ਕੋਈ ਗੱਲ ਹੀ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਕਈ ਮਾਮਲੇ ਤੁਹਾਨੂੰ ਇੰਡੀਆ ਦੀ ਰਾਜਨੀਤੀ 'ਚ ਮਿਲਣਗੇ, ਜਿੱਥੇ ਐ ਸਿਰ ਚੜ ਕੇ ਲੋਕ ਮਰਦੇ ਨੇ ਇਹਨਾਂ ਲੀਡਰਾਂ ਦੇ, ਜਿੱਥੇ ਜੀ, ਐਕਸਪੋਜ਼ ਹੋ ਜਾਂਦਾ ਬਿਲਕੁਲ ਨੈਕਸਸ ਕਿ ਕਿਸ ਤਰ੍ਹਾਂ ਠੇਕੇਦਾਰਾਂ ਨੂੰ ਦਬਾਅ ਹੇਠ ਲਿਆਂਦਾ ਜਾਂਦਾ। ਅਸੀਂ ਕਹਿੰਦੇ ਸੜਕ ਨਹੀਂ ਠੀਕ ਬਣਦੀ, ਸੜਕ ਸਿਰ ਜਾਂਦਿਆਂ ਦਾ ਠੀਕ ਬਣੇਗੀ। ਸੜਕ ਬਣਾਉਣ ਵਾਲੇ ਦੇ ਸਿਰ ਤੇ ਜਲਾਦ ਬੈਠੇ ਨੇ, ਜ਼ਾਲਮ ਬੈਠੇ ਨੇ। ਜੀ। ਜੇ ਉਹ ਨਹੀਂ ਹੇਰਾਫੇਰੀ ਕਰੇਗਾ, ਜੇ ਉਹਨਾਂ ਦੀ ਝੋਲੀ ਨਹੀਂ ਭਰੇਗਾ, ਤੇ ਐਸਾ ਉਲਝਾਉਣਗੇ ਸੜਕ ਬਣਾਉਣ ਦੀ ਥਾਂ ਤੇ ਉਹ ਆਪਣੀ ਕਬਰ ਬਣਾ ਬੈਠੇ। ਜੀ। तो निजाम ऐसा है, निजाम दे करता धरता ऐसे ने। तो ਇਹਦੇ ਵਿੱਚ ਠੀਕ ਹੈ FIR ਜ਼ਰੂਰ ਦਰਜ ਹੋਗੀ, ਜਦੋਂ ਨਿਆਂ ਹੋਏਗਾ ਫਿਰ ਅਸੀਂ ਤਾੜੀ ਵੀ ਮਾਰਾਂਗੇ ਕਿ ਠੀਕ ਆ, ਪਰ ਨਿਆਂ ਦੀ ਜ਼ੰਜੀਰ ਬਹੁਤ ਭਾਰੀ ਆ, ਹਿਲਾਉਣੀ ਬਹੁਤ ਮੁਸ਼ਕਿਲ ਹੈ ਇਸ ਦੇਸ਼ ਦੀ। ਹਾਂਜੀ, ਬਿਲਕੁਲ। ਅੱਛਾ ਮਿੰਟੂ ਜੀ, ਖਬਰਾਂ ਤਾਂ ਅਸੀਂ ਇਹ ਸੁਣਦੇ ਹਾਂ ਵੀ ਮਿਸਰ ਦਾ ਉੱਚ ਵਫ਼ਦ ਦੌਰਾ ਕਰ ਰਿਹਾ, ਪਰ ਦੂਜੇ ਪਾਸੇ ਖਰੀਦ ਏਜੰਸੀਆਂ ਵੀ ਹੱਥ ਜੇ ਖੜੇ ਕਰੀ ਜਾਂਦੀਆਂ ਕਣਕ ਦੀ ਖਰੀਦ ਤੋਂ। ਪਰ ਜਿਹੜਾ ਮਿਸਰ ਦਾ ਉੱਚ ਵਫ਼ਦ ਦਾ ਦੌਰਾ ਕੀਤਾ, ਜਿਹੜਾ ਮਿਸਰ ਦੇ ਨੇ, ਉਹਨੇ ਕੀ ਹਾਮੀ ਭਰੀ ਹੈ ਵੀ ਅਸੀਂ ਕਣਕ ਲੈ ਲਾਂਗੇ ਤੁਹਾਡੀ? ਹਾਂ, ਦੇਖੋ ਉਹਨਾਂ ਨੇ ਤਾਂ ਜਿਹੜੀ ਸਾਡੀ ਗੁਣਵੱਤਾ ਹੁੰਦੀ ਹੈ, ਕੁਆਲਿਟੀ ਜਿਹਨੂੰ ਕਹੀਏ ਅੰਗਰੇਜ਼ੀ ਦੇ ਵਿੱਚ, ਉਹਦੇ ਤੇ ਇੱਕ ਤਸੱਲੀ ਪ੍ਰਗਟਾਈ ਆ। ਜੀ। ਠੀਕ ਆ ਕਿ ਸਭ ਕੁਛ ਅੱਛਾ ਹੈ, ਕਿਉਂਕਿ ਦੇਖੋ ਮਿਸਰ ਜਿਹੜਾ ਆ ਉਹ ਪਹਿਲਾਂ ਰਸ਼ੀਆ, ਯੂਕਰੇਨ, ਕਿਉਂਕਿ ਜਿਹੜੇ ਇਹ ਦੋ ਦੇਸ਼ ਆ ਬੜੇ ਐਕਸਪੋਰਟਰ ਤਗੜੇ ਸੀਗੇ। ਟੋਟਲ ਵੀਟ ਦਾ 27% ਇਹਨਾਂ ਦੇ ਕੋਲ ਬਾਜ਼ਾਰ ਸੀਗਾ। ਹੂੰ। ਤਾਂ ਦੋ ਦੇਸ਼ਾਂ ਦੇ ਕੋਲ 27% ਬਾਜ਼ਾਰ ਹੋਣਾ ਆਪਣੇ ਆਪ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਜਾਂ ਕਹਿ ਲਓ ਕਿ ਸਮਝ ਸਕਦੇ ਹੋ ਜੀ। ਕਿ ਕਿੰਨਾ ਵੱਡਾ ਅਹਿਮੀਅਤ ਵਾਲਾ ਹੈ ਬਾਜ਼ਾਰ ਕਿਸੇ ਦੋ ਦੇਸ਼ਾਂ ਦਾ। ਔਰ ਦੋਵੇਂ ਹੀ ਦੇਸ਼ ਇਤਫਾਕਨ ਕਹਿ ਲਓ ਜਾਂ ਬਦਕਿਸਮਤੀ ਨਾਲ ਕਹਿ ਲਓ ਕਿ ਆਪਸ ਦੇ ਵਿੱਚ ਲੜ ਰਹੇ ਨੇ, ਜੀ। ਤਾਂ ਦੋਨਾਂ ਦਾ ਉਤਪਾਦਨ ਤੇ ਪ੍ਰਭਾਵਿਤ ਹੋਏਗਾ ਨਾ। ਇਹਦਾ ਮਤਲਬ ਕਿ ਫਿਰ ਜਿਹੜਾ ਉਹਨਾਂ ਦਾ ਕੰਪੀਟੀਟਰ ਆ, ਮੁਕਾਬਲੇਬਾਜ਼ ਆ, ਉਹਦੇ ਵਾਸਤੇ ਉਹ ਬਾਜ਼ਾਰ ਖੁੱਲ ਜਾਏ। ਤਾਂ ਇੰਡੀਆ ਬਹੁਤ ਤਗੜਾ ਮੁਕਾਬਲੇਬਾਜ਼ ਹੈ ਚੌਲ ਦੇ ਮਾਮਲੇ 'ਚ, ਕਣਕ ਦੇ ਮਾਮਲੇ ਦੇ ਵਿੱਚ। ਹੁਣ ਤੇ ਡੇਅਰੀ ਪ੍ਰੋਡਕਟ ਹੈ ਜਿਹੜੇ, ਉਹ ਵੀ ਇੰਡੀਆ ਦੇ ਕਾਸੇ ਐਕਸਪੋਰਟ ਹੋ ਰਹੇ ਆ। ਤਕਰੀਬਨ ਸਾਡੇ ਖੇਤੀ ਦੇ 4 ਲੱਖ ਕਰੋੜ ਰੁਪਏ ਤੱਕ ਪਹੁੰਚ ਗਏ ਪ੍ਰੋਡਕਟ। ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਠੁਮਣਾ ਹੈ ਇੰਡੀਆ ਦੀ ਇਕਨੋਮੀ ਨੂੰ। ਤੇ ਇਹਦੇ ਵਿੱਚ ਕੀ ਆ ਕਿ ਹੁਣ ਜਿਹੜੇ ਕੁਝ ਦੇਸ਼ ਉਹਨਾਂ ਤੇ ਨਿਰਭਰ ਸੀਗੇ, ਜਿੱਦਾਂ ਮਿਸਰ ਆ, ਇਹ ਵੀ ਉਹਨਾਂ ਤੋਂ ਲੈਂਦਾ ਸੀਗਾ ਕਣਕ। ਜੀ। ਹੁਣ ਇਹਨਾਂ ਨੇ ਇੱਧਰ ਨੂੰ ਕੋਸ਼ਿਸ਼ ਕੀਤੀ ਹੈ ਜਾ ਕੇ ਵੇਖਣ ਦੀ ਕਿ ਚੈੱਕ ਕਰੀਏ ਜੇ ਕੁਆਲਿਟੀ ਅੱਛੀ ਆ ਤੇ ਫਿਰ ਅਸੀਂ ਬਈ ਇੱਥੋਂ ਲੈ ਸਕਦੇ ਹਾਂ। ਕਿਉਂਕਿ ਦੇਖੋ ਜਿਹੜੇ ਬਾਹਰਲੇ ਦੇਸ਼ ਆ ਉਹ ਕਾਰਬੋ ਤਾਂ ਦੇਖਦੇ ਹੀ ਦੇਖਦੇ ਆ ਅਨਾਜ ਦੇ ਵਿੱਚ, ਨਾਲ ਪ੍ਰੋਟੀਨ ਯੁਕਤ ਕਣਕ ਜਿਹੜੀ ਹੈ ਨਾ ਉਹ ਵੀ। ਸਾਡੇ ਇੱਥੇ ਕਾਰਬੋ ਤੇ ਹੈ ਹੀ ਹੈ, ਪ੍ਰੋਟੀਨ ਥੋੜਾ ਜਿਹਾ ਘੱਟ ਆ, ਪਰ ਗੁਣਵੱਤਾ ਤੇ ਤਸੱਲੀ ਪ੍ਰਗਟਾਈ ਹੈ। ਵੈਸੇ ਇਹ ਅਜੀਬੋ ਗਰੀਬ ਦੀ ਗੱਲ ਆ ਕਿ ਇੱਕ ਪਾਸੇ ਤੇ ਕਿਹਾ ਜਾ ਰਿਹਾ ਕਿ ਕੁਆਲਿਟੀ ਬੜੀ ਮਾੜੀ ਆ ਰਹੀ ਹੈ, ਦਾਣਾ ਸੁੰਗੜਿਆ ਵਾ, ਤਾਂ ਦੂਜੇ ਪਾਸੇ ਇਹ ਖਬਰ ਆ ਰਹੀਆਂ ਕਿ ਮਿਸਰ ਦੇ ਉੱਚ ਵਫ਼ਦ ਨੇ ਆਖਿਆ ਕਿ ਨਹੀਂ ਤੁਹਾਡੀ ਕੁਆਲਿਟੀ ਅੱਛੀ ਆ। ਤੋ ਠੀਕ ਆ, ਕਈ ਵਾਰ ਸਮੇਂ ਮਾਰ ਹੋ ਜਾਂਦੀ ਆ, ਸਮਾਂ ਜਿਹੜਾ ਕਈ ਵਾਰ ਖਰਾਬ ਕਰ ਜਾਂਦਾ, ਉਹਦੇ ਤੇ ਕੋਈ ਜ਼ੋਰ ਨਹੀਂ ਹੈ, ਕੁਦਰਤ ਆ। ਪਰੰਤੂ ਮੇਰੇ ਖਿਆਲ ਦੇ ਨਾਲ ਜੇ ਇਹ ਕੌਨਫਲਿਕਟ ਇਸ ਤਰ੍ਹਾਂ ਚੱਲਦਾ ਹੈ, ਅੱਗੇ ਵੱਧਦਾ ਹੈ, ਮਾੜੀ ਗੱਲ ਹੈ। ਵੈਸੇ ਮੈਂ ਇਸ ਹੱਕ ਦੇ ਵਿੱਚ ਹਾਂ ਕਿ ਪੀਸ ਹੋਵੇ ਸੰਸਾਰ ਦੇ ਵਿੱਚ, ਲੋਕ ਆਪੋ ਆਪਣੇ ਕੰਮਾਂ ਨੂੰ ਕਰਨ, ਆਪੋ ਆਪਣੀ ਕਮਾਈ ਕਰਨ ਤੇ ਬੱਚੇ ਪਾਲਣ। ਪਰ ਖੁਦਾ ਨਾ ਖਾਸਤਾ ਇਹ ਗੱਲ ਅੱਗੇ ਵੱਧਦੀ ਹੈ, ਕਿਸੇ ਹੋਰ ਮੁਲਕ ਤੇ ਰਸ਼ੀਆ ਹਮਲਾ ਕਰ ਦਿੰਦਾ, ਜਿਵੇਂ ਇੱਕ ਡਰ ਹੈ ਕਿ ਕਿਸੇ ਹੋਰ ਮੁਲਕ ਤੇ ਵੀ ਹਮਲਾ ਕੀਤਾ ਜਾ ਸਕਦਾ, ਫਿਨਲੈਂਡ ਦਾ ਜ਼ਿਕਰ ਆਉਂਦਾ ਉਹਦੇ ਵਿੱਚ, ਤਾਂ ਫਿਰ ਕਹਾਣੀ ਵਿਗੜ ਜਾਏਗੀ। ਤਾਂ ਉਹਦੇ ਵਿੱਚ ਕੀ ਹੈ ਕਿ ਨਰਿੰਦਰ ਮੋਦੀ ਜੀ ਨੇ ਕੱਲ ਇੱਕ ਬਿਆਨ ਵੀ ਦਿੱਤਾ, ਸਟੇਟਮੈਂਟ ਵੀ ਦਿੱਤੀ ਹੈ ਕਿ ਅਸੀਂ ਤਿਆਰ ਹਾਂ, ਜੇ ਤੁਸੀਂ ਸਾਨੂੰ ਅਲਾਉ ਕਰੋਗੇ ਅਸੀਂ 90% ਇਸ ਸੰਸਾਰ ਦਾ ਪੇਟ ਭਰਨ ਵਾਸਤੇ ਤਿਆਰ ਆ। ਤਾਂ ਉਸ ਬਿਆਨ ਦੇ ਮਾਇਨੇ ਆਪਣੇ ਆਪ ਕੱਢੇ ਜਾ ਰਹੇ ਆ। ਵੈਸੇ ਜਦੋਂ ਮੋਦੀ ਸਾਹਿਬ ਏਦਾਂ ਗੱਲ ਕਹਿੰਦੇ ਆ ਤੇ ਲੋਕ ਜਿਹੜੇ ਜਾਂ ਕਹਿ ਲਓ ਕਿ ਜਿਹੜੇ ਮੀਡੀਆ ਵਾਲੇ ਭਾਈ ਸਾਹਿਬ ਆ, ਉਹ ਬੜੀ ਦਾਦ ਦਿੰਦੇ ਆ, ਜੀ। ਵਿਸ਼ਵ ਗੁਰੂ ਦੀ ਉਪਾਧੀ ਦਿੰਦੇ ਨੇ। ਤੇ ਜਦੋਂ ਕੋਈ ਸਟੇਟ ਆਪਣੀਆਂ ਯੋਜਨਾਵਾਂ ਇਸ ਤਰ੍ਹਾਂ ਦੀਆਂ ਉਲੀਕਦੀਆਂ ਨੇ ਜਾਂ ਉਲੀਕਦੀ ਹੈ ਜਾਂ ਕੋਈ ਫ੍ਰੀ ਸਕੀਮ ਕੋਈ ਦਿੰਦੀ ਹੈ ਪਬਲਿਕ ਨੂੰ, ਤੇ ਉਦੋਂ ਇਹਨਾਂ ਦਾ ਢਿੱਡ ਦੁਖਣ ਲੱਗ ਪੈਂਦਾ। ਉਦੋਂ ਕਹਿੰਦੇ ਸ੍ਰੀਲੰਕਾ ਬਣਾਉਣਗੇ ਇਸ ਸਟੇਟ ਨੂੰ। ਜੀ। ਉਦੋਂ ਮਤਲਬ ਕਿ ਦੂਜੇ ਪਾਸੇ ਤੁਰ ਪੈਂਦੇ ਆ। ਤਾਂ ਖੈਰ ਦੇਖੋ, ਬਾਜ਼ਾਰ ਖੁੱਲਾ ਹੈ, ਬਾਜ਼ਾਰ ਦੇ ਵਿੱਚ ਬਹੁਤ ਕੁਝ ਹੈ, ਪਰ ਇਹ ਆ ਕਿ WTO ਦੀਆਂ ਕੁਝ ਸ਼ਰਤਾਂ ਨੇ, ਜੇ ਉਹ ਥੋੜਾ ਜਿਹਾ ਉਹਦੇ 'ਚ ਫਲੈਕਸੀਬਲ ਹੋ ਜਾਂਦਾ ਹੈ WTO, ਤਾਂ ਇੰਡੀਆ ਵਾਸਤੇ ਬਹੁਤ ਵੱਡੀ ਓਪਰਚੁਨਿਟੀ ਹੈ। ਤਾਂ ਜੇ ਇੰਡੀਆ ਕੋਲ ਖੇਤੀ ਬਾਜ਼ਾਰ ਦੇ ਵਿੱਚ ਇੱਕ ਓਪਰਚੁਨਿਟੀ ਹੈ, ਤਾਂ ਸਮਝੋ ਪੰਜਾਬ ਕੋਲ ਵੀ ਓਪਰਚੁਨਿਟੀ ਹੈ। ਪਰ ਰੌਲਾ ਇਹ ਹੈ ਕਿ ਉਸ ਓਪਰਚੁਨਿਟੀ ਨੂੰ ਠੀਕ ਹੈ ਕਿ ਇੰਡੀਆ ਗਵਰਨਮੈਂਟ ਕੈਸ਼ ਕਰੇਗੀ, ਥਰੂ ਤਾਂ ਉਹਨਾਂ ਦੇ ਹੋਣਾ ਵਾ, ਪਰ ਉਹਦਾ ਲਾਹਾ ਜਿਹੜਾ ਕੁਝ ਕਿਸਾਨ ਨੂੰ ਜ਼ਰੂਰ ਮਿਲਣਾ ਚਾਹੀਦਾ। ਅਸੀਂ ਵੇਖ ਰਹੇ ਹਾਂ
ਕਿ 2500 ਨੂੰ ਕਣਕ ਤੇ ਮੈਂ ਦੇਖਿਆ ਸੀਗਾ 5-6 ਦਿਨ ਪਹਿਲਾਂ ਮੈਂ ਮੰਡੀਆਂ ਚੈੱਕ ਕਰਦਾ ਪਿਆ ਸੀਗਾ, ਜੀ 2500 ਨੂੰ ਵਿਕਰੀ ਸੀਗੀ ਜੈਪੁਰ ਹੂੰ, ਕਣਕ, ਜਦ ਕਿ MSP ਤੁਸੀਂ ਦੇ ਰਹੇ ਹੋ 2015 ਰੁਪਏ ਜੀ ਪੰਜਾਬ ਦੇ ਕਿਸਾਨ ਨੂੰ। ਕਿ ਮਤਲਬ ਜੇ ਤੁਸੀਂ MSP ਬੰਨ ਦਿੱਤੀ ਹੈ, ਵੈਸੇ ਚਲੋ ਸਰਕਾਰ ਬੰਨਦੀ ਆ, ਘਾਟਾ ਵਾਧਾ ਉਹਨਾਂ ਦਾ, ਤੁਹਾਨੂੰ ਲੱਗ ਰਿਹਾ ਕਿ ਬਾਜ਼ਾਰ ਗਰਮ ਹੈ, ਤੁਹਾਡੀ ਕਣਕ ਦੀ ਮੰਗ ਹੈ, ਤੁਹਾਡੀ ਖਰੀਦ ਜਿਹੜੀ ਆ ਉਹ ਤੁਰੰਤ ਫੁਰੰਤ ਹੋ ਕੇ ਤੇ ਗਾਂ ਵਿਕਰੀ ਵੀ ਹੋ ਜਾਣੀ ਹੈ, ਤਾਂ ਤੁਸੀਂ ਜੇ ਕਿਸਾਨ ਨੂੰ ਐਕਸਟਰਾ ਕੁਝ ਦੇ ਦਿਓਗੇ 100-150 ਦੇ ਦਿਓਗੇ ਕੁਆਂਟਲ ਪਿੱਛੇ, ਤਾਂ ਮੇਰੇ ਖਿਆਲ ਦੇ ਨਾਲ ਠੀਕ ਹੋਏਗਾ। ਕਿਉਂਕਿ ਜਦੋਂ ਤੁਸੀਂ MSP ਵਧੀ ਸੀਗੀ, ਉਹ ਤੋਂ ਲੈ ਕੇ ਹੁਣ ਤੱਕ ਡੀਜ਼ਲ ਫੇਰ 20-25 ਰੁਪਏ ਵੱਧ ਗਿਆ ਹੋਏਗਾ। ਜੀ ਸੋ ਇਸ ਕਰਕੇ ਕਿਸਾਨ ਦੀ ਲਾਗਤ ਮੁਸਲਸਲ ਵੱਧਦੀ ਜਾਂਦੀ ਆ, ਵੱਧਦੀ ਜਾਂਦੀ ਆ। ਜੇ ਤੁਹਾਨੂੰ ਅੱਛਾ ਬਾਜ਼ਾਰ ਚੋਂ ਮਿਲ ਰਿਹਾ ਹੈ ਆਰਥਿਕ ਲਾਹਾ, ਤਾਂ ਕੋਈ ਚੱਕਰ ਨਹੀਂ ਹੈ, ਵਧੀਆ ਗੱਲ ਹੈ, ਕਿਉਂਕਿ ਦੇਸ਼ ਦੇ ਵਿੱਚ ਹੀ ਪੈਸਾ ਆਉਣਾ। ਪਰ ਜੇ ਥੋੜਾ ਜਿਹਾ ਕਿਸਾਨ ਦੀ ਜੇਬ 'ਚ ਚਲੇ ਜਾਏਗਾ, ਤਾਂ ਉਹ ਕਿਸਾਨ ਦੀ ਜੇਬ ਦੇ ਵਿੱਚੋਂ ਵੀ ਦੇਸ਼ ਦੇ ਅਰਥ ਬਾਜ਼ਾਰ ਦੇ ਵਿੱਚ ਹੀ ਆਣਾ ਹੈ। ਬਿਲਕੁਲ। ਅੱਛਾ ਮਿੰਟੂ ਜੀ, ਜਾਖੜ ਸਾਹਿਬ ਦੀ ਗੱਲ ਕਰੀਏ ਵੀ ਆਪਦੀ ਟਿੱਪਣੀ ਤੋਂ ਬਾਅਦ ਉਹਨਾਂ ਨੇ ਖੇਦ ਵੀ ਪ੍ਰਗਟਾਇਆ, ਅਫਸੋਸ ਵੀ ਪ੍ਰਗਟਾਇਆ ਤੇ ਸਫਾਈ ਵੀ ਦਿੱਤੀ, ਪਰ ਗੱਲਾਂ ਰੁਕੀਆਂ ਨਹੀਂ। FIR ਦਰਜ ਕਰਨ ਦੀਆਂ ਹੁਕਮ ਜਾਰੀ ਹੋਣ ਦੀਆਂ ਚਰਚਾਵਾਂ ਨੇ। ਦੇਖੋ, ਹੁਕਮ ਜਿਹੜਾ ਹੋ ਚੁੱਕਾ ਵਾ, ਇਹਦੇ ਜੀ, ਵਿੱਚ ਚਰਚਾ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਜਿਹੜਾ ਹੁਕਮ ਹੁੰਦਾ FIR ਦਾ ਉਹ ਅਥਾਰਟੀ ਵੱਲੋਂ ਹੁੰਦਾ ਹੈ, ਹੂੰ, ਆਪਾਂ ਨਹੀਂ ਕਹਿ ਸਕਦੇ। ਉਹ ਅਥਾਰਟੀ ਵੱਲੋਂ ਹੀ ਹੋਏਗਾ। ਜਦੋਂ ਸਮਝ ਲਓ ਹੁਕਮ ਸ਼ਬਦ ਆ ਗਿਆ, ਜੀ, ਤਾਂ ਉਹਦੇ 'ਚ ਕੀ ਆ ਕਿ ਹੋਏਗੀ। ਉਹ ਹੁਕਮ ਕੌਣ ਦੇਗਾ? ਜਾਂ ਤਾਂ ਕੋਰਟ ਦੇਗਾ ਜਾਂ ਸੰਬੰਧਤ ਅਥਾਰਟੀ ਦੇਗੀ। ਇਸ ਮਾਮਲੇ 'ਚ ਅਥਾਰਟੀ ਕੌਣ ਹੁੰਦਾ? SC ਕਮਿਸ਼ਨ। ਜੀ, ਤੋ SC ਕਮਿਸ਼ਨ ਨੇ ਇਹਦਾ ਨੋਟਿਸ ਲਿਆ ਵਾ, ਤਾਂ ਇਹਨਾਂ ਤੇ FIR ਦਰਜ ਕਰਨ ਦਾ ਹੁਕਮ ਦੇ ਦਿੱਤਾ ਹੈ। ਸੋ ਤੁਹਾਨੂੰ ਪਤਾ ਹੀ ਹੈ SC ਕਮਿਸ਼ਨ ਦਾ ਜਿਹੜਾ ਇਹ ਐਕਸ਼ਨ ਹੁੰਦਾ, ਉਸ ਤੋਂ ਬਾਅਦ ਜਿਹੜੀ FIR ਹੁੰਦੀ ਆ, ਫਿਰ ਬੰਦਾ ਇਹਦੇ ਵਿੱਚ ਬੁਰੀ ਤਰ੍ਹਾਂ ਉਲਝ ਜਾਂਦਾ ਹੈ। ਹੂੰ, ਤਾਂ ਜਾਖੜ ਸਾਹਿਬ ਨੇ ਠੀਕ ਕਿਹਾ ਕਿ ਗਲਤ ਕੀਤਾ। ਮੈਂ ਡੇ 1 ਤੋਂ ਕਹਿ ਰਿਹਾ ਕਿ ਉਹਨਾਂ ਦੇ ਰਵੱਈਏ ਦੇ ਵਿੱਚ, ਉਹਨਾਂ ਦੇ ਬੋਲ ਬੁਲਾਰੇ ਦੇ ਵਿੱਚ ਜਿਹੜੀ ਤਥਾ ਕਥਿਤ ਉਖੌਤੀ ਉੱਚ ਜਾਤੀ ਜਿਹੜੀ ਕਹਿ ਲਓ ਕਿ ਉਹ ਝਲਕਦੀ ਹੈ। ਉਹਨਾਂ ਨੂੰ ਵੈਸੇ ਵੀ ਆਪਣੀ ਪਤਾ ਨਹੀਂ ਕਿਸ ਗੱਲ ਦੀ ਹੰਕਾਰ ਰਹਿੰਦਾ, ਤੇ ਹੰਕਾਰ ਜਿਹੜਾ ਹੁੰਦਾ ਨਾ, ਤਾਂ ਸਭ ਨੂੰ ਪਤਾ ਹੀ ਹੈ ਕਿ ਹੰਕਾਰ ਦਾ ਕੀ ਹਾਲ ਹੁੰਦਾ ਹੈ। ਇਹ ਹੰਕਾਰ ਨੇ ਤੇ ਵੱਡੇ ਵੱਡੇ ਰਾਵਣ ਵਰਗੇ ਜਿਹੜੇ ਸੀਗੇ ਗਿਆਤਾ, ਉਹ ਵੀ ਰਗੜ ਦਿੰਦੇ ਨੇ। ਤਾਂ ਉਹ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਦਿਖਾਲੀ ਦਿੱਤੀ। ਹਾਲਾਂਕਿ ਉਹਨਾਂ ਨੇ ਚਲੋ ਮਾਫੀ ਮੰਗੀ ਆ। ਮੈਂ ਸਮਝਦਾ ਕਿ ਜੇ ਕੋਈ ਮਾਫੀ ਮੰਗਦਾ ਹੈ, ਇੱਕ ਤੇ ਕਿ ਮਾਫੀ ਮੰਗਣ ਦੇ ਵਿੱਚ ਵੀ ਝਿਜਕ ਨਹੀਂ ਰੱਖਣੀ ਚਾਹੀਦੀ। ਉਹ ਅਫਸੋਸ ਪ੍ਰਗਟਾਉਣਾ ਹੈ ਜੀ ਮੈਂ ਫਲਾਂ ਕਰਦਾ, ਯਾਰ ਮਾਫੀ ਮੰਗਣੀ ਹੈ ਤਾਂ ਹੱਥ ਜੋੜ ਕੇ ਕਹੋ ਕਿ ਮੇਰੇ ਤੋਂ ਗਲਤੀ ਹੋ ਗਈ। ਪੰਜਾਬੀ ਬੜੇ ਦਿਲ ਦਰਿਆ ਬੰਦੇ, ਕਤਲ ਕਰਕੇ ਵੀ ਕਈ ਵਾਰ ਕੋਈ ਕਹਿ ਦੇਵੇ ਕਿ ਹਾਂ ਯਾਰ ਮੈਥੋਂ ਹੋ ਗਿਆ, ਮਾਰੋ ਜਾਂ ਛੱਡੋ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਗਰਦਨ ਵੱਢ ਦੇਣਗੇ ਕਿਸੇ। ਸੋ ਫਿਰਾਕ ਦਿਲੀ ਦੇ ਨਾਲ ਮਾਫੀ ਮੰਗੋ ਤੇ ਸਹੀ। ਅਫਸੋਸ, ਪਰ ਇਹ ਕੀ ਹੁੰਦਾ ਅਫਸੋਸ ਪ੍ਰਗਟਾਉਣਾ? ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੁਹਾਡਾ ਦੋਗਲਾ ਚਰਿੱਤਰ ਜਿਹੜਾ ਹੈ ਨਾ, ਉਹ ਬੋਲਦਾ ਹੁੰਦਾ ਹੈ ਕਿ ਮੈਂ ਗਲਤੀ ਕੀਤੀ ਹੈ ਜੀ, ਉਸ ਗਲਤੀ ਤੇ ਅਫਸੋਸ। ਅਫਸੋਸ ਕਾਹਦਾ ਬਈ? ਤੈਨੂੰ ਤੂੰ ਹੀ ਗਲਤੀ ਕਰਕੇ ਅਫਸੋਸ ਕਰ ਰਿਹਾ ਹੈ। ਤੂੰ ਹੂੰ, ਆਪਣੀ ਗਲਤੀ ਨੂੰ ਇਕਬਾਲ ਕਰ, ਗਲਤੀ ਨੂੰ ਤਸਲੀਮ ਕਰ ਜੀ, ਕਿ ਹਾਂ ਭਾਈ ਮੈਥੋਂ ਗਲਤੀ ਹੋਈ ਹੈ, ਮੈਂ ਉਹਦੇ ਲਈ ਖਿਮਾ ਯਾਚਨਾ ਕਰਦਾ, ਗੱਲ ਖਤਮ ਹੈ। ਹੂੰ, ਸੋ ਇਹਨਾਂ ਦੀ ਸ਼ਬਦਾਵਲੀ 'ਚ ਅਫਸੋਸ ਸ਼ਬਦ ਹੈ, ਨਾ ਕਿ ਮਾਫੀ ਹੈ। ਦੂਜੀ ਗੱਲ ਕਿ ਜੇ ਠੀਕ ਹੈ ਨਾ ਵੀ ਕੋਈ ਕਰਦਾ, ਜੇ ਸਮਝੇ ਤਾਂ ਬੰਦਾ, ਮੇਰੇ ਖਿਆਲ ਦੇ ਨਾਲ ਕਾਫੀ ਹੈ। ਪਰ SC ਕਮਿਸ਼ਨ ਨੂੰ ਹੁਣ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਅਥਾਰਟੀ ਹੈ। ਤੇ ਜੇ FIR ਦਰਜ ਹੋ ਗਈ, ਮੁਸ਼ਕਲਾਂ ਵਧਣਗੀਆਂ। ਜਾਂ ਤੇ ਰੱਦ ਕਰਾਉਣ ਵਾਸਤੇ ਜਾਣਾ ਪਏਗਾ ਕੋਰਟ, ਤੇ ਜੇ ਕੋਰਟ ਦੇ ਵਿੱਚ ਗਏ ਤੇ FIR ਰੱਦ ਨਾ ਹੋਈ, ਫਿਰ ਪੈ ਜਾਣਗੇ ਵੱਡੇ ਚੱਕਰ। ਫਿਰ ਹੂੰ, ਤੇ ਅਦਾਲਤੀ ਚੱਕਰ ਜਿਹੜੇ ਆ ਉਹ ਕੱਟਣੇ ਪੈਣਗੇ। ਔਰ ਇਹ ਜਿਹੜੇ ਮਾਮਲੇ ਹੁੰਦੇ ਆ, ਖਾਸ ਤੌਰ ਤੇ ਜੋ SC ST ਐਕਟ ਦੇ ਤਹਿਤ ਦਰਜ ਹੁੰਦੇ ਆ, ਫਿਰ ਇਹਦੇ ਵਿੱਚ ਬਹੁਤ ਕਸੂਤੀ ਸਥਿਤੀ ਹੋ ਜਾਂਦੀ ਹੈ ਜਿਹਦੇ ਤੇ ਮੁਕੱਦਮਾ ਦਰਜ ਹੋ। ਜੀ, 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 ਬਿਲਕੁਲ। ਤਾਂ ਅਗਲੀ ਖਬਰ ਵੱਲ ਵਧੀਏ, ਗੱਲ ਕਰੀਏ ਸਿਮਰਜੀਤ ਬੈਂਸ ਦੀ। ਜਬਰ ਜਨਾਹ ਦੇ ਦੋਸ਼ਾਂ ਦੇ ਵਿੱਚ ਘਿਰਿਆ ਸਿਮਰਜੀਤ ਬੈਂਸ ਤੇ ਅਦਾਲਤ ਨੇ ਹੁਣ ਵੱਡਾ ਝਟਕਾ ਦੇ ਦਿੱਤਾ ਹੈ ਮਿੰਟੂ ਜੀ। ਝਟਕਾ ਦੇ ਵਿੱਚ ਕੀ ਹੈ ਕਿ ਵੈਸੇ ਵੀ ਝਟਕਾ ਤਾਂ ਲੱਗਾ ਹੀ ਆ। ਸਿਮਰਨਜੀਤ ਬੈਂਸ ਤੇ ਕਾਗਜ਼ਾਂ ਦੇ ਵਿੱਚ ਭਗੌੜਾ ਹੈ। ਹੂੰ, ਸਿਮਰਨਜੀਤ ਬੈਂਸ ਕਾਗਜ਼ਾਂ ਦੇ ਵਿੱਚ ਭਗੌੜਾ ਹੈ, ਤਾਂ ਉਹ ਭਗੌੜਾ ਕਿਸੇ ਹੋਰ ਕੇਸ ਦੇ ਵਿੱਚ ਹੈ। ਕਿਉਂਕਿ ਉਹਨੂੰ ਪਤਾ ਸੀਗਾ ਕਿ ਜੇ ਮੈਂ ਮੰਨ ਲਓ ਉਸ ਕੇਸ ਦੇ ਵਿੱਚ ਆਵਾਂਗਾ, ਫਰਜ਼ ਕਰੋ ਇੱਕ ਸ਼ਹਿਰ ਦੇ ਵਿੱਚ ਕੋਈ 2-4 ਕੇਸ ਚੱਲਦੇ ਆ, ਜੀ, ਤੇ ਇੱਕ ਮਾਮਲੇ ਦੇ ਵਿੱਚ ਠੀਕ ਹੈ ਕਿ ਬੇਲੇਬਲ ਕੰਮ ਹੋ ਸਕਦਾ ਹੈ, ਪਰ ਦੂਜਾ ਕੇਸ ਤੇ ਜ਼ਬਰ ਜਨਾਹ ਦਾ ਹੈ ਨਾ। ਹੂੰ, ਨਾਲ ਦੀ ਨਾਲ ਬਲਵਿੰਦਰ ਸੇਖੋਂ ਵਰਗਾ ਉੱਥੇ ਪਹੁੰਚ ਜਾਏਗਾ ਕਿ ਫੜੋ ਇਹਨੂੰ, ਇਹ ਤਾਂ ਦੂਜੇ ਕੇਸ 'ਚ ਵਾਂਟਡ ਹੈ, ਜੀ, ਤਾਂ ਲੱਗ ਗਈ ਨਾ ਵਾਟ ਉਸੇ ਵੇਲੇ। ਹੂੰ, ਸੋ ਇਸ ਕਰਕੇ
ਸਿਮਰਨਜੀਤ ਬੈਂਸ ਉਸ ਤਰੀਕ ਤੇ ਆਇਆ ਨਹੀਂ, ਉਹ ਪੇਸ਼ੀ ਤੇ ਪਹੁੰਚਿਆ ਨਹੀਂ, ਉਸ ਤੋਂ ਬਾਅਦ ਨਿਰੰਤਰ ਗੈਰ ਹਾਜ਼ਰ ਹੋਇਆ। ਉਹ ਕੇਸ ਸੀਗਾ ਕੋਵਿਡ ਦੇ ਦੌਰਾਨ ਜਿਹੜਾ ਪ੍ਰੋਟੋਕਾਲ ਇਹਨਾਂ ਨੇ ਲਾਗੂ ਕੀਤਾ ਸੀਗਾ ਉਹਨੂੰ ਤੋੜਨ ਦਾ। ਤਾਂ ਉਸ ਤੋਂ ਬਾਅਦ ਜਦੋਂ ਲਗਾਤਾਰ ਗੈਰ ਹਾਜ਼ਰ ਰਿਹਾ ਤੇ ਫਿਰ ਮਤਲਬ ਕਿ ਭਗੌੜਾ ਐਲਾਨ ਦਿੱਤਾ ਗਿਆ। ਹੁਣ ਉਸ ਕੇਸ ਦੇ ਵਿੱਚੋਂ ਭਗੌੜਾ ਹੈ ਤੇ ਜ਼ਾਹਰਾ ਜੀ ਗੱਲ ਹੈ ਫਿਰ ਇਹਦੇ ਵਿੱਚ ਤੇ ਪੇਸ਼ ਹੋਣਾ ਕੀ ਆ। ਸੋ ਇਸ ਕਰਕੇ ਇਹਦੀ ਜਿਹੜੀ ਜ਼ਮਾਨਤ ਪਟੀਸ਼ਨ ਸੀਗੀ ਉਹ ਸੈਸ਼ਨ ਜੱਜ ਦੇ ਲੱਗੀ ਸੀਗੀ, ਉਹ ਰੱਦ ਹੋ ਗਈ ਆ। ਹੁਣ ਦੇਖੋ ਕਿਸੇ ਕੇਸ ਦੇ ਵਿੱਚ ਕੋਈ ਭਗੌੜਾ ਬੰਦਾ ਏਦਾਂ ਕਿਵੇਂ ਜ਼ਮਾਨਤ ਲੈ ਲਏਗਾ, ਔਰ ਜਬਰ ਜਨਾਹ ਦੇ ਕੇਸ ਦੇ ਵਿੱਚ ਇਸ ਤਰ੍ਹਾਂ ਜ਼ਮਾਨਤ ਨਹੀਂ ਮਿਲਦੀ। ਇਹ ਠੀਕ ਕਹਾਣੀ ਉਸੇ ਤਰ੍ਹਾਂ ਦੀ ਹੈ ਜਿਵੇਂ ਵਿਕਰਮ ਮਜੀਠੀਆ ਦੀ ਸੀ। ਤਾਂ ਵਿਕਰਮ ਮਜੀਠੀਆ ਤੇ ਇੱਕ ਐਸਾ ਕੇਸ ਸੀ ਜਿਹੜਾ ਅਸੀਂ ਕਹਿ ਰਹੇ ਸੀਗੇ ਸ਼ੁਰੂ ਤੋਂ ਕਿ ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ। ਹਾਂ ਠੀਕ ਹੈ, ਰਾਹਤ ਵਕਤੀ ਤੌਰ ਤੇ ਮਿਲ ਸਕਦੀ ਆ, ਕੁਝ ਸਮੇਂ ਵਾਸਤੇ ਰਾਹਤ ਜਿਹੜੀ ਹੈ ਹਾਸਲ ਕੀਤੀ ਜਾ ਸਕਦੀ ਆ, ਪਰ ਐਂਡ ਆਫ ਦਾ ਡੇ ਜੇਲ੍ਹ ਦੀ ਯਾਤਰਾ ਕਰਨੀ ਪਵੇਗੀ। ਉਹ ਹੋਏਗੀ। ਬੜੀ ਵੱਡੀ ਗੱਲ ਹੈ ਕਿ ਜੇ ਜੇਲ੍ਹ ਤੋਂ ਬਚ ਜਾਂਦਾ ਹੈ ਮਜੀਠੀਆ, ਪਰ ਅਖੀਰ ਜੇਲ੍ਹ ਦੇ ਵਿੱਚ ਜਾਣਾ ਪਿਆ। ਤਾਂ ਉਸੇ ਤਰ੍ਹਾਂ ਸਿਮਰਨਜੀਤ ਸਿੰਘ ਬੈਂਸ ਵੀ ਕਿਤੇ ਵੀ ਭੱਜ ਲਵੇ, ਮੇਰਾ ਮੰਨਣਾ ਇਹ ਆ ਕਿ ਜਾਂ ਤਾਂ ਇਹ ਕੇਸ ਜਿਹੜਾ ਵਾ ਇਹ ਰੱਦ ਹੋਏਗਾ, ਮਤਲਬ ਕਿ ਜੋ ਇਹ ਕੇਸ ਹੈ ਜਬਰ ਜਨਾਹ ਦਾ ਉਹ ਉਤਲੀ ਕੋਰਟ ਚੋਂ ਕਿਤੇ ਰੱਦ ਹੋ ਜਾਂਦਾ ਹੈ, ਫਿਰ ਤੇ ਠੀਕ ਆ ਜਿਵੇਂ ਮੈਂ ਅੱਗੇ ਗੱਲ ਕਹੀ ਆ। ਤਾਂ ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ FIR ਜਿਹੜੀ ਬਲਾਤਕਾਰ ਦੀ ਹੈ ਜਾਂ ਜਬਰ ਜਨਾਹ ਦੀ ਹੈ ਉਹਦੇ ਵਿੱਚ ਕੋਈ ਕੋਰਟ ਇਹਨਾਂ ਨੂੰ ਬਾਹਰ ਦੀ ਬਾਹਰ ਜ਼ਮਾਨਤ ਦੇਵੇਗੀ, ਕਿਉਂਕਿ ਇਹ ਮਸਲਾ ਔਰਤ ਦੀ ਅਜ਼ਮਤ ਦੇ ਨਾਲ ਜੁੜਿਆ ਹੁੰਦਾ ਹੈ, ਔਰਤ ਦੀ ਇੱਜ਼ਤ ਦੇ ਨਾਲ ਜੁੜਿਆ ਹੁੰਦਾ ਹੈ। ਤਾਂ ਕਾਨੂੰਨ ਬਹੁਤ ਸਖਤ ਨੇ, ਖਾਸ ਤੌਰ ਤੇ ਨਿਰਭਇਆ ਕਾਂਡ ਤੋਂ ਬਾਅਦ ਜੋ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈ, ਜੋ ਔਰਤ ਦਾ ਪੱਖ ਮਜ਼ਬੂਤ ਕੀਤਾ ਗਿਆ, ਉਹਦੇ ਵਿੱਚ ਇਸ ਤਰ੍ਹਾਂ ਦੀ ਰਾਹਤ ਨਹੀਂ ਮਿਲੇਗੀ ਜਿੱਥੇ ਮਰਜ਼ੀ ਭੱਜ ਲਵੇ। ਤਾਂ ਅੰਤ ਮੈਨੂੰ ਵੀ ਲੱਗਦਾ ਕਿ ਇਹਨੂੰ ਮਜੀਠੀਏ ਦੇ ਵਾਂਗੂ ਜੇਲ੍ਹ ਦੀ ਦਾਲ ਪੀਣੀ ਪੈਣੀ, ਜਿਹੜੀ ਕਿ ਅੱਗੇ ਵੀ ਪੀਤੀ ਹੈ ਸਿਮਰਨਜੀਤ ਬੈਂਸ ਲਈ, ਉਹ ਕਿ ਨਵੀਂ ਨਹੀਂ ਹੈ, ਅੱਗੇ ਵੀ ਲੁਧਿਆਣਾ ਜੇਲ੍ਹ ਕੱਟੀ ਹੈ ਇਹਨਾਂ ਨੇ। ਤਾਂ ਮੈਨੂੰ ਲੱਗਦਾ ਕਿ ਲੁਧਿਆਣਾ ਜੇਲ੍ਹ ਦੇ ਵਿੱਚ ਬ੍ਰੇਕ ਇੱਕ ਵਾਰੀ ਫਿਰ ਬੈਂਸ ਦੀ ਲੱਗੇਗੀ, ਲੱਗਦਾ ਨਹੀਂ ਹੈ ਕਿ ਰਾਹਤ ਮਿਲੇਗੀ। ਹਾਂਜੀ, ਤੇ ਮਿੰਟੂ ਜੀ, ਰਜ਼ੀਆ ਸੁਲਤਾਨਾ ਨੂੰ ਨੋਟਿਸ ਭੇਜ ਦਿੱਤਾ ਬਿਜਲੀ ਵਿਭਾਗ ਨੇ। ਦੇਖੋ ਇਹ ਨੋਟਸ ਜਿਹੜੇ ਆ ਉਹ ਕਈਆਂ ਨੂੰ ਨਿਕਲਨੇ ਆ। ਦਰਅਸਲ ਕੀ ਹੈ ਕਿ ਅੱਗੇ ਪੁਰਾਣੀਆਂ ਆਦਤਾਂ ਇਹਨਾਂ ਨੂੰ ਪਈਆਂ ਨੇ, ਇਹ ਜਦੋਂ ਵੀ ਕੋਠੀ ਖਾਲੀ ਕਰਦੇ ਤੇ ਨਾਲ ਆਪਣਾ ਸਮਾਨ ਚੱਕ ਕੇ ਲੈ ਆਉਂਦੇ ਨੇ। ਹੁਣ ਜਿਵੇਂ ਜਿਵੇਂ ਉਹ ਕੋਠੀ ਖਾਲੀ ਹੁੰਦੀ ਆ ਤਿਵੇਂ ਤਿਵੇਂ ਉਹ ਸਮਾਨ ਦੀ ਮੈਚਿੰਗ ਕਰਵਾਉਂਦੇ ਆ, ਜਿਹਦਾ ਸਮਾਨ ਗਾਇਬ ਹੁੰਦਾ ਹੈ, ਸਮਾਨ ਘੱਟ ਹੁੰਦਾ ਹੈ, ਉਹ ਨੋਟਿਸ ਕਰ ਦਿੰਦੇ। ਤੇ ਇਹ ਨੋਟਿਸ ਜਿਹੜਾ ਆ ਦਰਅਸਲ ਸਮਾਨ ਦਾ ਹੀ ਆ, ਇਹਨੂੰ ਭੇਜਿਆ ਬਿਜਲੀ ਵਿਭਾਗ ਨੇ, ਕਿਉਂਕਿ ਦੇਖੋ ਕੋਈ ਪ੍ਰਾਹੁਣਾਚਾਰੀ ਡਿਪਾਰਟਮੈਂਟ ਦੇਖਦਾ ਕੰਮਕਾਰ, ਕੋਈ ਬਿਜਲੀ ਵਿਭਾਗ ਦਾ ਕੰਮਕਾਰ ਹੁੰਦਾ ਹੈ। ਤਾਂ ਇਹਨਾਂ ਨੇ ਜੋ ਸਮਾਨ ਦੇਣਾ ਆ ਉਹ ਖਾਸਾ ਮਹਿੰਗਾ ਹੈ। ਜੇ ਤੁਸੀਂ ਦੇਖੋਗੇ ਤਾਂ ਉਹਦੀ ਕੀਮਤ ਜਿਹੜੀ ਹੈ, ਟੋਟਲ ਕੀਮਤ ਮੇਰੇ ਖਿਆਲ ਦੇ ਨਾਲ 5,66,000 ਰੁਪਇਆ ਬਣਦੀ ਹੈ, ਤਕਰੀਬਨ 67,000 ਹੀ ਕਹਿ ਲਓ, 5,67,000 ਜਾਂ ਪੌਣੇ 6 ਲੱਖ ਦੇ ਕਰੀਬ। ਉਹਦੇ ਵਿੱਚ ਕੀ ਹੈ ਕਿ ਇੱਕ ਤੇ ਮੇਰੇ ਖਿਆਲ ਦੇ ਨਾਲ ਰੈਫਰੀਜਰੇਟਰ ਆ ਜਿਹੜਾ ਕੱਲਾ ਹੀ 86,650 ਦਾ ਆ। LED TV ਹੈ, LED TV ਜਿਹਨੂੰ ਆਪਾਂ ਕਹਿ ਦਿੰਦੇ ਆ, 3 ਨੇ ਉਹ, ਤੇ 4/28 ਦੀਆਂ ਉਹ ਬਣਦੀਆਂ ਨੇ, ਤਕਰੀਬਨ 4,28,820, ਕਿਉਂਕਿ ਇੱਕ ਐਟਮ ਜਿਹੜੀ ਹੈ ਉਹ 1,42,940 ਦੀ ਗਿਣੀ ਗਈ ਆ। ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਕੁਝ ਇੱਕ ਹੋਰ ਐਟਮ ਆ ਜਿਹੜੀ 17,160 ਦੀ ਹੈ, ਪਰ ਇਹ 3 ਕੁਆਂਟੀਟੀ ਹੈ ਇਹਦੀ, 3 ਦੀ ਤਾਂ ਇਹਨੂੰ 51,000 ਮੰਨ ਕੇ ਚਲੋ, ਤਾਂ ਕੁੱਲ ਜਿਹੜਾ 5,66,000 ਤੋਂ ਉੱਤੇ ਰੁਪਇਆ ਬਣ ਜਾਂਦਾ। ਹੁਣ ਨੋਟਿਸ ਕਰ ਦਿੱਤਾ ਗਿਆ ਕਿ ਜਾਂ ਤਾਂ ਬੀਬੀ ਜੀ ਇਹ ਭਰ ਦਿਓ ਪੈਸਾ, ਜਾਂ ਤੇ ਪੈਸਾ ਭਰ ਦਿਓ ਤੇ ਜਾਂ ਫਿਰ ਉਹ ਜਿਹੜਾ ਸਮਾਨ ਹੈ ਜਮਾ ਕਰਾ ਦਿਓ। ਤੇ ਇਹ ਬੜੀ, ਮੈਂ ਕਹੂੰਗਾ ਕਿ ਨਮੋਸ਼ੀਜਨਕ ਗੱਲ ਆ ਕਿ ਮਤਲਬ ਕਿ ਜਦੋਂ ਤੁਸੀਂ ਕੋਠੀ ਖਾਲੀ ਕਰ ਰਹੇ ਹੋ, ਜਿਹੜਾ ਵੀ ਸਰਕਾਰੀ ਸਮਾਨ ਆ ਉਹ ਘੱਲਿਆ ਕਿੱਥੇ, ਪਹਿਲੀ ਗੱਲ ਤੇ ਇਹ ਆ ਕਿ ਸਰਕਾਰੀ ਕੋਠੀ, ਸਰਕਾਰੀ ਸਮਾਨ ਉਸ ਕੋਠੀ ਦੇ ਵਿੱਚ ਹੈ ਕਿਉਂ ਨਹੀਂ, ਸਭ ਤੋਂ ਵੱਡਾ ਪ੍ਰਸ਼ਨ ਆ ਕਿ ਉਹਨੂੰ ਤੁਸੀਂ ਹਿਲਾਇਆ ਕਾਹਤੋਂ ਹੈ। ਕੀ ਤੁਸੀਂ ਕਿਸੇ ਹੋਰ ਥਾਂ ਤੇ ਸ਼ਿਫਟ ਕੀਤਾ ਉਹਨੂੰ, ਜਾਂ ਕੋਈ ਚੋਰ ਲੈ ਗਿਆ? ਜੇ ਸ਼ਿਫਟ ਕੀਤਾ ਤੇ ਤਾਂ ਵੀ ਲਾਹਨਤ ਵਾਲੀ ਗੱਲ ਆ। ਜੇ ਚੋਰੀ ਹੋ ਗਈ ਆ ਤੁਹਾਡੇ ਮਤਲਬ ਕਿ ਘਰ ਦੇ ਵਿੱਚੋਂ ਤੇ ਤੁਸੀਂ ਪੰਜਾਬ ਦੇ ਰਾਖੇ ਹੋ, ਤੁਹਾਡੇ ਕੋਲੋਂ ਆਪਣਾ ਘਰ ਸਾਂਭਿਆ ਨਹੀਂ ਜਾਂਦਾ, ਇਹ ਵੀ ਲਾਹਨਤ ਵਾਲੀ ਗੱਲ ਆ। ਸੋ ਜੋ ਇਹ ਕਰਦੇ ਪਏ, ਉਹ ਇੱਕ ਵਾਰੀ ਮੈਨੂੰ ਤੇ ਉਹ ਗੱਲ ਸਾਡੇ ਮਾਸਟਰ ਜੀ ਆ ਬੜੀਆਂ ਗੱਲਾਂ ਸੁਣਾਉਂਦੇ ਨੇ, ਉਹਨਾਂ ਦੀ ਗੱਲ ਮੈਨੂੰ ਚੇਤੇ ਆ ਗਈ। ਉਹ ਕਹਿੰਦੇ ਨਾ ਇੱਕ ਵਾਰੀ ਕਿਸੇ ਨੇ ਭੇਡ ਚੱਕ ਲਈ, ਅਮਲੀ ਨੇ ਭੇਡ ਚੱਕ ਲਈ ਤੇ ਉਹਨੇ ਆਖਿਆ ਚਲੋ ਖਾਵਾਂ ਪੀਵਾਂਗੇ, ਪਰ ਰੌਲਾ ਪੈ ਗਿਆ ਕਿਉਂਕਿ ਬੰਦਿਆਂ ਤੇ ਸ਼ੱਕ ਹੁੰਦਾ ਆ ਕਿ ਆਹ ਕੰਮ ਇਹਨੇ ਕੀਤਾ ਆ। ਤੇ ਜਦੋਂ ਮਤਲਬ ਰੌਲਾ ਪੈ ਗਿਆ, ਉਹਦੇ ਨਾਲ ਦੇ ਨੇ ਆਖਿਆ, ਉਹਨੇ ਆਖਿਆ ਛਿੱਤਰ ਬਹੁਤ ਪੈਣਾ ਤੇ ਭੇਡ ਆਪਾਂ ਦੇ ਦਈਏ। ਤੇ ਉਹ ਅਮਲੀ ਵੀ ਚਲਾਕ ਸੀ, ਉਹਨੇ ਆਖਿਆ ਹੁਣ
ਭੇਡ ਤੇ ਮੁੜਨੀ ਐ ਕਰਦੇ ਆਪਾਂ, ਇੱਕ ਸਕੀਮ ਹੈਗੀ ਆ ਕਿ ਭੇਡ ਨੂੰ ਮੁੰਨ ਲੈਂਦੇ ਆ, ਚਲੋ ਬੋਤਲ ਨਹੀਂ ਤੇ ਪਊਏ ਜੋਗੀ ਅਧੀਏ ਜੋਗੀ ਉੱਨ ਤੇ ਵੇਚ ਲਵਾਂਗੇ ਨਾ। ਜੀ। ਮੈਂ ਕੀ ਕਹਿ ਰਿਹਾ ਸਮਝ ਗਏ ਹੋਣੇ ਆ ਸਾਰੇ, ਹੂੰ, ਕਿ ਘੱਟੋ ਘੱਟ ਬਸ ਵੀ ਉਹ ਇੰਨਾ ਕਿਤੇ ਜੁਗਾੜ ਹੋ ਜਾਏਗਾ ਨਾ ਜੀ। ਕਿ ਖੀਰ, ਮਤਲਬ ਕਿ ਥੋੜਾ ਬਹੁਤਾ ਸਮਾਨ ਰੱਖ ਲਓ, ਭੱਜਦੇ ਭੂਤ ਦੀ ਲੰਗੋਟੀ ਸਹੀ। ਆਹ ਕਹਾਣੀ ਬਣੀ ਪਈ ਆ। ਸੋ ਬੜੀ ਸ਼ਰਮਨਾਕ ਗੱਲ ਆ, ਇਹ ਪਿਰਤ ਚੰਗੀ ਨਹੀਂ ਹੈ। ਅੱਗੇ ਦੋ ਮੰਤਰੀਆਂ ਦਾ ਜ਼ਿਕਰ ਆਇਆ, ਆਇਆ ਉਹਦੇ ਬਿਲਕੁਲ ਵਿੱਚ ਖਜ਼ਾਨਾ ਮੰਤਰੀ, ਫਿਰ ਉਹਨਾਂ ਨੇ ਜੋ ਸਫਾਈ ਦਿੱਤੀ, ਮੈਨੂੰ ਉਸ ਸਫਾਈ ਤੇ ਵੀ ਹਾਸਾ ਆਇਆ ਤੇ ਰੋਣਾ ਵੀ ਆਇਆ ਕਿ ਹੂੰ, ਫਲਾਣੀ ਦੁਕਾਨ ਤੋਂ, ਵਿਸ਼ੇਸ਼ ਦੁਕਾਨ ਤੋਂ ਅਸੀਂ ਫਰਨੀਚਰ ਲਿਆਂਦਾ ਸੀ ਜੀ, ਫਲਾਂ ਕੀਤਾ ਵਿਸ਼ੇਸ਼ ਦੁਕਾਨ ਤੋਂ। ਇਹਦਾ ਮਤਲਬ ਇਹ ਹੈ ਕਿ ਵਿਸ਼ੇਸ਼ ਦੁਕਾਨ ਤੋਂ ਲਿਆਂਦਾ ਤੁਸੀਂ, ਤੇ ਤੁਸੀਂ ਉਹ ਲੈ ਕੇ ਜਾਣਾ ਸੀ ਉਹ ਹੂੰ, ਵਿਸ਼ੇਸ਼ ਦੁਕਾਨ ਤੋਂ ਲਿਆਂਦਾ ਕਾਹਤੋਂ ਤੁਸੀਂ? ਜੀ। ਤੁਸੀਂ ਸਰਕਾਰੀ ਤੌਰ ਤੇ ਜੋ ਆਉਂਦਾ ਫਰਨੀਚਰ ਲੈ ਲਓ। ਸੋ ਇਹ ਗੱਲਾਂ ਨੇ ਕਿ ਬਈ ਜਦੋਂ ਤੁਹਾਨੂੰ ਇਹ ਭਰਨਾ ਪੈਣਾ, ਭਰਪਾਈ ਕਰਨੀ ਪੈਣੀ ਹੈ, ਤਾਂ ਫਿਰ ਕਿਉਂ ਸ਼ਰਮ ਚੱਲਦੇ ਹੋ? ਕਿਉਂ ਤੁਸੀਂ ਜ਼ਿਲਤ ਚੱਲਦੇ ਹੋ? ਐਸਾ ਨਹੀਂ ਕਰਨਾ ਚਾਹੀਦਾ। ਜੋ ਤੁਹਾਨੂੰ ਪਬਲਿਕ ਨੇ ਦਿੱਤਾ, ਜਿੰਨੇ ਸਮੇਂ ਵਾਸਤੇ ਦਿੱਤਾ, ਹੰਡਾਓ, ਉਸ ਤੋਂ ਬਾਅਦ ਖੁਸ਼ੀ-ਖੁਸ਼ੀ ਛੱਡ ਕੇ ਜਾਓ। ਇੱਥੇ ਤੇ ਇੱਕ ਮੰਤਰੀ ਨੇ ਆਉਣਾ ਸੀਗਾ, ਹੂੰ, ਰਿਜ਼ਲਟ ਤੋਂ ਪਹਿਲਾਂ ਹੀ ਜੀ। ਮੰਤਰੀ ਨੇ ਆਉਣਾ ਸੀ, ਮੈਨੂੰ ਖਾਸ ਮੇਰੇ ਸੋਰਸ ਨੇ ਦੱਸਿਆ, ਤੇ ਉਹਨੇ ਬੂਟੇ ਲਾਏ ਹੋਏ ਸਨ ਕੁਛ ਕੋਠੀ ਦੇ ਵਿੱਚ, ਤੇ ਉਹ ਆਪਣੇ ਮਾਲੀ ਨੂੰ ਇਹ ਕਵੇ ਕਿ ਮੈਨੂੰ ਸੁਪਨੇ ਬੁਰੇ ਆਉਂਦੇ ਈ, ਬੁਰੇ ਸੁਪਨੇ ਆਉਂਦੇ ਈ ਮੈਨੂੰ, ਵੀ ਕੋਈ ਹੱਲ ਹੋ ਜਾਏਗਾ, ਆ ਬੂਟੇ ਪੱਟ ਕੇ ਲਿਜਾਣੇ ਆ, ਪਿੰਡ ਲਿਜਾਣੇ, ਮੈਨੂੰ ਨਹੀਂ ਲੱਗਦਾ ਮੈਂ ਕੋਠੀ 'ਚ ਰਹੂੰਗਾ। ਤੇ ਹੋਇਆ ਵੀ ਸੱਚ, ਉਹ ਹੂੰ, ਸੁਪਨੇ ਜਿਹੜੇ ਆ ਹੋਏ ਵੀ ਸੱਚ ਆ, ਤੇ ਉਹਨੇ ਆਪਣੇ ਬੂਟੇ ਤੱਕ ਨਹੀਂ ਛੱਡੇ, ਵੀ ਜੇ ਬੂਟੇ ਉੱਥੇ ਵੀ ਲੱਗੇ ਰਹਿੰਦੇ ਕਿੱਡੀ ਕੁ ਗੱਲ ਹੈ, ਪਿੰਡ ਆ ਕੇ ਹੋਰ ਵੀ ਲੱਗ ਸਕਦੇ। ਹੂੰ, ਜੀ, ਬਿਲਕੁਲ। ਤਾਂ ਮਿੰਟੂ ਜੀ, ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ, ਉਹਦੇ 'ਚ ਵੀ ਇੱਕ ਕੁੜੀ ਜਿਹੜੀ ਟੀਚਰ ਕਿਹਾ ਜਾ ਰਿਹਾ ਉਹਨੂੰ ਕਥਿਤ ਤੌਰ ਤੇ ਉਹਦੇ ਕੋਲੋਂ ਪਿਸਤੌਲ ਫੜਿਆ ਗਿਆ ਹੈ। ਪਰ ਉਹ ਕੁੜੀ ਟੀਚਰ ਨਹੀਂ ਸੀ, ਇਸ ਗੱਲ ਦਾ ਖੁਲਾਸਾ ਹੋਇਆ? ਹਾਂ, ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਉਹ ਕੁੜੀ ਜਿਹੜੀ ਆ ਉਹ ਟੀਚਰ ਨਹੀਂ ਸੀਗੀ, ਜੀ। ਇਹ ਇਸ ਗੱਲ ਦਾ ਖੁਲਾਸਾ ਹੋ ਗਿਆ। ਹੂੰ, ਪਰ ਦੂਜੀ ਗੱਲ ਹੈ ਕਿ ਕੁੜੀ ਦੀ ਗ੍ਰਿਫਤਾਰੀ ਨਹੀਂ ਪਾਈ ਪੁਲਿਸ ਨੇ, ਇਹ ਇੱਕ ਵੱਡੀ ਗੱਲ ਆ। ਠੀਕ ਹੈ। ਸੁਮੈਨਪੁਰੀ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਸੀਗੀ। ਹੂੰ, ਮਸਲਾ ਕੀ ਹੈ ਕਿ ਉਹ ਕੁੜੀ ਜਿਹੜੀ ਆ, ਉਹ ਕੁਛ ਐਸੀ ਫੈਮਿਲੀ ਮੈਟਰ ਦੇ ਵਿੱਚ ਜਾਂ ਫੈਮਿਲੀ ਦੀ ਉਲਝਣ ਚੁਲਝੀ ਆ ਕਿ ਉਹਦੀ ਜ਼ਿੰਦਗੀ ਵਿਚਾਰੀ ਦੀ ਬਹੁਤ, ਜਿੱਦਾਂ ਕਹਿ ਲਓ ਕਿ ਤਰਸੀ ਹੋ ਗਿਆ। ਹੂੰ, ਦਰਅਸਲ ਉਹਦਾ ਬਾਪ ਇੱਕ ਅੱਛਾ ਪ੍ਰਾਪਰਟੀ ਡੀਲਰ ਸੀਗਾ, ਜੀ। ਤੇ ਪ੍ਰਾਪਰਟੀ ਦਾ ਹੀ ਰੌਲਾ ਸੀਗਾ, ਮਤਲਬ ਕਿ ਘਰ 'ਚ ਕੁਛ ਅਣਬਣ ਹੋਈ, ਤੇ ਉਹਦੀ ਮਤਲਬ ਕਿ ਕੁੜੀ ਦੀ ਮਾਂ ਨੇ ਉਹਦੇ ਪਿਓ ਨੂੰ ਸ਼ੂਟ ਕਰਕੇ ਤੇ ਆਪ 3 ਮੰਜ਼ਲੀ ਕੋਠੀ ਤੋਂ ਛਾਲ ਮਾਰਤੀ ਸੀਗੀ, ਮਰ ਗਈ ਸੀ। ਓਹ! ਫਿਰ ਉਹਦੇ ਦਾਦੇ ਦੀ ਡੈਥ ਹੋ ਗਈ, 2 ਭਰਾ ਸੀ ਨਿੱਕੇ। ਜੀ। ਅਸਲ ਦੇ ਵਿੱਚ ਕੀ ਹੈ ਕਿ ਪ੍ਰਾਪਰਟੀ ਕਰੋੜਾਂ ਦੀ ਆ, ਮਾਮਾ ਵੀ ਅੱਖ ਰੱਖੀ ਬੈਠਾ ਤੇ ਚਾਚਾ ਵੀ ਅੱਖ ਰੱਖੀ ਬੈਠਾ। ਓਹ! ਅੱਛਾ। ਉਹਨੂੰ ਮਤਲਬ ਕਿ ਆਪਣੀ ਜਾਨ ਤੋਂ ਖਤਰਾ, ਉਹ ਆਪਦੇ ਭਰਾ ਵੀ ਪਾਲਦੀ ਹੈ ਤੇ ਆਪਣੀ ਪ੍ਰਾਪਰਟੀ ਵਾਸਤੇ ਵੀ ਲੜ ਰਹੀ ਹੈ, ਟੀਚਰ ਨਹੀਂ ਹੈ। ਹੂੰ, ਦਰਅਸਲ ਉਹਦੇ ਚਾਚੇ ਨੇ ਫਸਲ ਵੇਚੀ ਸੀਗੀ ਪਿਛਲੇ ਦਿਨੀ, ਤੇ ਉਹ ਜਾ ਰਹੀ ਸੀ ਉਹਦੇ ਨਾਲ ਹਿਸਾਬ ਕਰਨ, ਵੀ ਕਿਤੇ ਅੱਗੋਂ ਮੇਰੇ ਕੋਈ ਹੱਥੀ ਨਾ ਪੈ ਜਾਵੇ, ਹੂੰ, ਕੋਈ ਮੈਨੂੰ ਕੁੱਟਣ ਨਾ ਪੈ ਜਾਵੇ। ਤਾਂ ਕਰਕੇ ਉਹ ਜਿਹੜਾ ਅਸੀਂ ਕੱਟਾ ਕਹਿ ਦਿੰਦੇ, ਉਹ ਤਮੰਚਾ ਕਹਿ ਦਿੰਦੇ ਆ। ਹੂੰ, ਉਹ ਤਮੰਚਾ, ਉਹ ਜਿਹੜਾ ਹਿੰਦੀ 'ਚੋਂ ਸ਼ਬਦ ਇਸਤੇਮਾਲ ਕਰਦੇ, ਉਡਾ ਕੇ ਤੇ ਜਾਈ ਜਾਂਦੀ ਸੀ। ਉਹ ਕਿਸੇ ਨੇ ਸੀਆਈਡੀ ਕਰ ਦਿੱਤੀ ਹੋਣੀ ਆ, ਜਾਂ ਸ਼ੱਕ ਪੈ ਗਿਆ ਹੋਣਾ ਪੁਲਿਸ ਨੇ, ਤੇ ਉਹਨੂੰ ਇਹਨਾਂ ਨੇ ਡਿਟੇਨ ਕੀਤਾ ਸੀਗਾ। ਉਸ ਤੋਂ ਬਾਅਦ ਜਿਵੇਂ ਉਹਨੇ ਕਹਾਣੀ ਦੱਸੀ ਹੈ, ਮੇਰੇ ਖਿਆਲ ਦੇ ਨਾਲ ਤਾਂ ਹੀ ਪੁਲਿਸ ਨੂੰ ਤਰਸ ਆਇਆ ਕਿ ਭਰਾ ਨਿੱਕੇ ਸੋ, ਆਪ ਵਿਚਾਰੀ ਜੇਲ੍ਹ 'ਚ ਚਲੇ ਜਾਏਗੀ, ਪਿੱਛੋਂ ਫੇਰ ਉਹ ਕਹਾਣੀ ਖਰਾਬ ਹੋ ਜਾਣੀ ਹੈ। ਹੋ ਸਕਦਾ ਵਾਰਨਿੰਗ ਦੇ ਕੇ ਛੱਡ ਦਿੱਤਾ ਹੋਵੇ, ਜੇ ਨਜਾਇਜ਼ ਅਸਲਾ ਹੋਇਆ, ਵੈਸੇ ਕੇਸ ਤਾਂ ਬਣਦਾ ਸੀਗਾ। ਹੂੰ, ਪਰ ਹੂੰ, ਹੋ ਸਕਦਾ ਕਈ ਵਾਰ ਪੁਲਿਸ ਜਿਹੜੀ ਹੈ ਕਿਸੇ ਹੋਰ ਪੱਖ ਤੋਂ ਸੋਚ ਲੈਂਦੀ ਹੈ। ਸੋ ਜੀ। ਕੁੜੀ ਅਸਲ ਦੇ ਵਿੱਚ ਟੀਚਰ ਨਹੀਂ ਹੈ, ਹੂੰ। ਕੁੜੀ ਤੇ ਆਪਣੀ ਜਹਿਦ ਕਰ ਰਹੀ ਹੈ, ਇਸ ਕਰਕੇ ਉਹ ਅਸਲਾ ਜਿਹੜੀ ਆ ਕੈਰੀ ਕਰ ਰਹੀ ਸੀ। ਜੀ, 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 ਜੀ। ਦੇਖ ਲਓ ਤੁਸੀਂ, ਜਦੋਂ ਖਬਰ ਵਾਇਰਲ ਹੁੰਦੀ ਹੈ, ਵੀਡੀਓ ਵਾਇਰਲ ਹੁੰਦੀ ਹੈ, ਤਾਂ ਅਸੀਂ ਉਹਨੂੰ ਕਿਵੇਂ ਲੈਂਦੇ ਹਾਂ, ਪਰ ਜਦੋਂ ਸੱਚਾਈ ਪਤਾ ਲੱਗਦੀ ਹੈ ਤਾਂ ਫਿਰ ਸਾਡੇ ਕਈ ਵਾਰੀ ਲੂੰ ਕੰਡੇ ਵੀ ਖੜੇ ਹੋ ਜਾਂਦੇ ਆ। ਮਿੰਟੂ ਜੀ, ਅਹਿਮ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਜੀ। ਸੋ ਦਰਸ਼ਕੋ, ਸਰੋਤਿਓ, ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਲਖੀਮਪੁਰ ਖੀਰੀ ਕਾਂਡ ਤੋਂ ਲੈ ਕੇ ਤੇ ਜਿਹੜੀ ਕੁੜੀ ਕੱਟੇ ਨਾਲ ਫੜੀ ਗਈ ਹੈ, ਉੱਥੋਂ ਤੱਕ ਆਪਾਂ ਖਬਰਾਂ ਇਹਨਾਂ ਨਾਲ ਸਾਂਝੀਆਂ ਕੀਤੀਆਂ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ।
ਸਰੋਤਿਓ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ। ਮਿੰਟੂ ਜੀ ਨਾਲ ਆਪਾਂ ਕਈ ਅਹਿਮ ਖਬਰਾਂ ਬਾਰੇ ਚਰਚਾ ਕੀਤੀ ਹੈ, ਪਰ ਕਈ ਹੋਰ ਅਹਿਮ ਖਬਰਾਂ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ। ਯੂਕਰੇਨ ਜੰਗ ਦੀ ਗੱਲ ਕਰਦੇ ਹਾਂ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਆਈ ਹੈ, ਜਾਂ ਕੋਲ ਇੱਕ ਵਰਸ਼ਨ ਆਇਆ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰੂਸ ਯੂਕਰੇਨ ਜੰਗ ਕਰਕੇ ਭਾਰਤ ਦੇ ਕੁੱਲ ਘਰੇਲੂ ਉਤਪਾਦ, ਜਿਹਨੂੰ ਅਸੀਂ ਜੀਡੀਪੀ ਵੀ ਕਹਿ ਦਿੰਦੇ ਹਾਂ, ਉਹਦੀ ਵਾਧਾ ਦਰ ਹੈ ਜਿਹੜੀ ਉਹ 1.3% ਘਟ ਸਕਦੀ ਹੈ। ਜਦਕਿ ਦੇਸ਼ ਦੀ ਆਮਦਨ ਵਾਧਾ ਦਰ ਦੇ ਵਿੱਚ 2.3% ਦੀ ਕਮੀ ਆ ਸਕਦੀ ਹੈ। ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਮੁੱਖ ਅਰਥਸ਼ਾਸਤਰੀ ਹੈਂਸ ਟਿਮਰ ਨੇ ਇਹ ਗੱਲ ਕਹੀ ਹੈ। ਹਾਲਾਂਕਿ ਵਿਸ਼ਵ ਬੈਂਕ ਨੇ ਇਹ ਵੀ ਗੱਲ ਕਹੀ ਹੈ ਕਿ ਭਾਰਤ ਕਰੋਨਾ ਸੰਕਟ ਤੋਂ ਤੇਜ਼ੀ ਦੇ ਨਾਲ ਉੱਭਰਿਆ ਹੈ। ਵਿਸ਼ਵ ਬੈਂਕ ਨੇ ਹਾਲ ਹੀ ਦੇ ਵਿੱਚ ਦੱਖਣੀ ਏਸ਼ੀਆ ਦੀ ਅਰਥ ਵਿਵਸਥਾ ਤੇ ਕੇਂਦਰਿਤ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ 2021-22 ਦੇ ਵਿੱਚ ਭਾਰਤ ਦੀ ਅਨੁਮਾਨਿਤ ਵਾਧਾ ਦਰ 8.3% ਦੀ ਰਹੇਗੀ, ਜੋ ਕਿ 22-23 ਦੇ ਵਿੱਚ ਘਟ ਕੇ 8% ਅਤੇ 23-24 ਦੇ ਵਿੱਚ 7.1% ਤੇ ਵੀ ਆ ਸਕਦੀ ਹੈ। ਗੱਲ ਕਰਦੇ ਹਾਂ ਐਮਐਸਪੀ ਦੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਕੇਂਦਰ ਘੱਟੋ ਘੱਟ ਸਮਰਥਨ ਮੁੱਲ ਤੇ ਪੈਨਲ ਬਣਾਉਣ ਦੇ ਲਈ ਹਾਲੇ ਵੀ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਦੇ ਨਾਵਾਂ ਦੀ ਉਡੀਕ ਕਰ ਰਿਹਾ ਹੈ। ਪਿਛਲੇ ਸਾਲ ਨਵੰਬਰ ਦੇ ਵਿੱਚ 3 ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਵਾਅਦਾ ਕੀਤਾ ਸੀਗਾ ਕਿ ਐਮਐਸਪੀ ਪ੍ਰਣਾਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਜ਼ੀਰੋ ਬਜਟ ਆਧਾਰਿਤ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਦਾ ਸੁਝਾਅ ਦੇਣ ਦੇ ਲਈ ਕਮੇਟੀ ਬਣਾਵਾਂਗੇ। ਤੋਮਰ ਨੇ ਇਹ ਗੱਲ ਕਹੀ ਹੈ ਕਿ ਅਸੀਂ ਘੱਟੋ ਘੱਟ ਸਮਰਥਨ ਮੁੱਲ ਤੇ ਕਮੇਟੀ ਦੇ ਲਈ ਕਿਸਾਨ ਯੂਨੀਅਨ ਤੋਂ 2-3 ਮੈਂਬਰਾਂ ਦੇ ਨਾਮ ਮੰਗੇ ਸਨ, ਪਰ ਸਰਕਾਰ ਨੂੰ ਹਾਲੇ ਤੱਕ ਨਾ ਜਿਹੜੇ ਆ ਉਹ ਨਹੀਂ ਮਿਲੇ। ਅਗਲੀ ਖਬਰ ਦੀ ਜੇਕਰ ਗੱਲ ਕਰੀਏ, ਤੀਜੇ ਦਿਨ ਹੀ ਬਦਲ ਦਿੱਤੇ ਆ ਮੁਕਤਸਰ ਦੇ ਡੀਸੀ ਸਾਹਿਬ। ਇੱਥੇ ਦੱਸਣਾ ਬਣਦਾ ਕਿ ਗੁਰਪ੍ਰੀਤ ਸਿੰਘ ਖਹਿਰਾ ਨੂੰ ਜਿਹੜੇ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਬਦਲ ਦਿੱਤਾ ਹੈ। ਖਹਿਰਾ ਨੂੰ ਅਜੇ ਤੱਕ ਨਵਾਂ ਅਹੁਦਾ ਜਿਹੜਾ ਉਹ ਨਹੀਂ ਦਿੱਤਾ ਗਿਆ। ਨਵੇਂ ਹੁਕਮਾਂ ਦੇ ਮੁਤਾਬਕ ਖਹਿਰਾ ਦੀ ਥਾਂ ਤੇ ਵਿਨਿਤ ਕੁਮਾਰ ਨੂੰ ਡੀਸੀ ਮੁਕਤਸਰ ਨਿਯੁਕਤ ਕੀਤਾ ਗਿਆ ਹੈ। ਵਿਨਿਤ ਕੁਮਾਰ 2012 ਬੈਚ ਦੇ ਆਈਐਸ ਅਧਿਕਾਰੀ ਨੇ। ਖਹਿਰਾ ਨੂੰ ਮੁਕਤਸਰ ਦੇ ਵਿੱਚ ਮਹਿਜ਼ ਡੇਢ ਕੁ ਦਿਨ ਹੀ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ 11 ਅਪ੍ਰੈਲ ਦੀ ਗੱਲ ਹੈ, ਜਦੋਂ ਦੁਪਹਿਰ ਵੇਲੇ ਚਾਰਜ ਸੰਭਾਲਿਆ ਸੀਗਾ, ਤੇ ਕੱਲ ਉਹਨਾਂ ਨੇ ਚਾਰਜ ਜਿਹੜਾ ਹੈ ਛੱਡ ਦਿੱਤਾ ਹੈ। ਸੋ ਰਸਮੀ ਵਿਦਾਇਗੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ, ਹੋਰ ਜਿਹੜੇ ਉੱਥੋਂ ਆਗੂ ਸੀਗੇ ਜਾਂ ਕਰਮਚਾਰੀ ਯੂਨੀਅਨ ਦੇ ਆਗੂ ਸੀਗੇ, ਉਹਨਾਂ ਨੇ ਯਾਦਗਾਰੀ ਚਿੰਨ੍ਹ ਉਹਨਾਂ ਨੂੰ ਭੇਂਟ ਕੀਤੇ। ਤੇ ਹੋਰ ਜਿਹੜੇ ਸਿਆਸੀ ਆਗੂ ਆ, ਉਹਨਾਂ ਦਾ ਕਹਿਣਾ ਵੀ ਇਸ ਤਰੀਕੇ ਨਾਲ ਕਿਸੇ ਆਈਐਸ ਨੂੰ ਬਦਲਣਾ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਬਦਲਣਾ, ਇਹ ਉਹਦੇ ਅਹੁਦੇ ਨੂੰ ਜਿਹੜਾ ਵਾ ਠੇਸ ਪਹੁੰਚਾਉਣ ਵਾਲੀ ਗੱਲ ਆ। ਅਗਲੀ ਖਬਰ ਦੇ ਨਾਲ ਅੱਗੇ ਵਧਦੇ ਹਾਂ। ਜ਼ਿਲ੍ਹਾ ਰੂਪਨਗਰ ਦੇ ਪਿੰਡ ਲਾਲਪੁਰਾ ਦੇ ਨਾਲ ਸੰਬੰਧਿਤ ਸਾਬਕਾ ਆਈਪੀਐਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਭਾਰਤ ਸਰਕਾਰ ਨੇ ਮੁੜ ਘੱਟ ਗਿਣਤੀ ਦਾ ਜਿਹੜਾ ਕੌਮੀ ਚੇਅਰਮੈਨ ਜਿਹੜਾ ਵਾ ਉਹ ਐਲਾਨ ਦਿੱਤਾ ਹੈ। ਤੇ ਨਾਲ ਹੀ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ, ਤਾਂ ਪੰਜਾਬ ਕੈਬਨਿਟ ਨੇ ਕਈ ਅਹਿਮ ਫੈਸਲੇ ਕਰਦਿਆਂ ਕਈ ਅਸਾਮੀਆਂ ਕੱਢੀਆਂ ਨੇ। 145 ਅਸਾਮੀਆਂ ਨਵੀਆਂ ਨਿਕਲਣ ਦੀ ਜਿਹੜੀ ਆ ਉਹ ਗੱਲ ਸੁਣਨ ਦੇ ਵਿੱਚ ਆ ਰਹੀ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਅਗਵਾਈ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ, ਉਹਦੇ ਵਿੱਚ ਕੀ ਅਹਿਮ ਫੈਸਲੇ ਲਏ ਗਏ ਨੇ। ਪੰਜਾਬ ਕੈਬਨਿਟ ਨੇ ਆਰਡੀਐਫ ਨਿਯਮਾਂ ਦੇ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹਦੇ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ 145 ਜਿਹੜੀਆਂ ਅਸਾਮੀਆਂ ਨੇ, ਉਹਨਾਂ ਨੂੰ ਵੀ ਭਰਨ ਦੀ ਜਿਹੜੀ ਆ ਉਹ ਗੱਲ ਚੱਲੀ ਹੈ। ਸੋ ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵੱਧਦੇ ਆ, ਗੱਲ ਕਰਦੇ ਆ। ਭਾਰਤ ਅਮਰੀਕਾ ਵੱਲੋਂ ਸਿੱਖਿਆ ਖੇਤਰ ਦੇ ਵਿੱਚ ਸਹਿਯੋਗ ਵਧਾਉਣ ਤੇ ਜਿਹੜਾ ਜ਼ੋਰ ਦਿੱਤਾ ਗਿਆ ਆ। ਭਾਰਤ ਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਨੇ ਦੁਵੱਲੇ ਰਣਨੀਤਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਲਈ ਦੋਵਾਂ ਦੇਸ਼ਾਂ ਦੇ ਦਰਮਿਆਨ ਵਿਦਿਅਕ ਸਹਿਯੋਗ ਨੂੰ ਹੋਰ ਵਧਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਹਨਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਅਮਰੀਕਾ ਭਾਰਤ ਤੋਂ ਸਿੱਖਿਆ ਚਰਚਾ ਸੰਬੰਧੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਬਲਿੰਕਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਤੇ ਸਭ ਤੋਂ ਵੱਡੀਆਂ ਜਮਹੂਰੀਅਤਾਂ ਹੋਣ ਦੇ ਨਾਤੇ ਭਾਰਤ ਤੇ ਅਮਰੀਕਾ ਹਮੇਸ਼ਾ ਇੱਕ ਦੂਜੇ ਤੋਂ ਕੁਝ ਨਾ ਕੁਝ ਸਿੱਖਦੇ ਰਹੇ ਨੇ। ਸੋ ਉਹਨਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੇ ਦਰਮਿਆਨ ਬੀਤੇ ਦਿਨੀ ਚੌਥੇ ਗੇੜ ਦੀ ਮੰਤਰੀ ਪੱਧਰ ਦੀ ਗੱਲਬਾਤ ਹੋਈ ਹੈ, ਤੇ ਨਾਲ ਹੀ ਇਸ ਦੇ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਗਿਆ, ਖਾਸ ਕਰਕੇ ਸਿੱਖਿਆ ਦੇ ਖੇਤਰ ਦੇ ਵਿੱਚ। ਜੈਸ਼ੰਕਰ ਨੇ ਕਿਹਾ ਕਿ ਹਾਲਾਂਕਿ ਉਹਨਾਂ ਦਾ ਤੇ ਬਲਿੰਕਨ ਦਾ ਜਿਹੜਾ ਲੰਘਿਆ ਦਿਨ ਆ ਉਹ ਕਾਫੀ ਰੁਝੇਵੇਂ ਵਾਲਾ ਰਿਹਾ, ਉਹ ਇੱਕ ਹੋਰ ਦਿਨ ਯੂਨੀਵਰਸਿਟੀ ਦੇ ਜਿਹੜੇ ਆ ਉਹ ਪ੍ਰੋਗਰਾਮ ਹੋਣੇ ਆ, ਉੱਥੇ ਉਹ ਇਕੱਠੇ ਹੋਣਗੇ। ਸੋ ਲੰਘੇ ਦਿਨ ਆਪਾਂ ਚਰਚਾ ਇਹ ਵੀ ਕੀਤੀ ਸੀਗੀ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ, ਉਹਦੇ ਲਈ ਸੰਕਟ ਖੜਾ ਹੋ ਗਿਆ ਸੀਗਾ ਕਿ ਕਣਕ ਦੀ ਖਰੀਦ ਰੁਕੀ ਹੈ। ਪਰ ਸੋਸ਼ਲ ਮੀਡੀਆ ਤੇ ਜਾਂ ਸਰਕਾਰੀ ਜਿਹੜੇ ਸੂਤਰ ਆ, ਉਹਨਾਂ ਦੇ ਕਹਿਣ ਦੇ ਮੁਤਾਬਕ, ਉਹਨਾਂ ਦੇ ਦੱਸਣ ਦੇ ਮੁਤਾਬਕ ਕੁਝ ਹੱਦ ਤੱਕ ਇਹ ਮਸਲੇ ਖਰੀਦ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਹੱਲ ਕਰ ਲਏ ਗਏ ਆ।
ਗੱਲ ਕਰਦੇ ਚੱਲੀਏ ਨਵਜੋਤ ਸਿੰਘ ਸਿੱਧੂ ਦੀ, ਤਾਂ ਉਹਨਾਂ ਨੇ ਦੱਸਿਆ ਵੀ ਮੇਰੀ ਪਤਨੀ ਦੀ ਹਾਲਤ ਜਿਹੜੀ ਹੈ ਸਥਿਰ ਆ। ਕਈ ਕਾਂਗਰਸੀ ਵਰਕਰਾਂ ਨੂੰ ਖਾਸੀ ਚਿੰਤਾ ਲੱਗੀ ਪਈ ਸੀ ਕਿ ਨਵਜੋਤ ਕੌਰ ਸਿੱਧੂ ਦੀ ਸਿਹਤ ਜਿਹੜੀ ਆ ਉਹ ਨਾਸਾਜ਼ ਹੋ ਗਈ ਆ। ਪਰ ਉਹਨਾਂ ਦੇ ਲਈ ਖਬਰ ਦੱਸਦੇ ਚੱਲਦੇ ਆ, ਜਿਹੜਾ ਉਹਨਾਂ ਦਾ ਆਪਰੇਸ਼ਨ ਆ ਬੀਬੀ ਨਵਜੋਤ ਕੌਰ ਸਿੱਧੂ ਦਾ, ਉਹ ਸਫਲ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਹੜੇ ਲੋਕ ਜ਼ਿਆਦਾ ਚਿੰਤਤ ਸੀਗੇ ਉਹਨਾਂ ਦੇ ਲਈ ਜਿਹੜਾ ਵਾ ਇਹ ਇੱਕ ਖਬਰ ਦੇਣੀ ਬਣਦੀ ਸੀਗੀ। ਸੋ ਬਹੁਤ ਸਾਰੀਆਂ ਗੱਲਾਂ ਨੇ, ਚਰਚਾਵਾਂ ਪਿਛਲੇ ਦਿਨੀ ਬਹੁਤ ਸਾਰੀਆਂ ਛਿੜੀਆਂ ਨੇ ਕਿ ਕੀ ਹੋਏਗਾ ਪੰਜਾਬ ਦੀ ਸਿਆਸਤ ਦੇ, ਕੀ ਅਹਿਮ ਚਿਹਰੇ ਜੱਦੋ-ਜਹਿਦ ਕਰ ਰਹੇ ਨੇ, ਬਹੁਤ ਸਾਰੀਆਂ ਹੋਰ ਗੱਲਾਂ ਨੇ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਬਤ ਜਦੋਂ ਗੱਲ ਚੱਲਦੀ ਹੈ ਤਾਂ ਸਰਕਾਰ ਆਲੋਚਨਾ ਦੇ ਕਟਹਿਰੇ ਦੇ ਵਿੱਚ ਆ। ਸਰਕਾਰ ਦੀ ਆਲੋਚਨਾ ਕਈ ਗੱਲਾਂ ਨੂੰ ਲੈ ਕੇ ਹੋ ਰਹੀ ਆ। ਹਾਲਾਂਕਿ ਸਿਆਸੀ ਮਾਹਰ ਇਹ ਵੀ ਮੰਨਦੇ ਨੇ ਕਿ ਫਿਲਹਾਲ ਇੰਨੀ ਜਲਦੀ, ਜਿਹੜੀ ਸਰਕਾਰ ਨੂੰ 1 ਮਹੀਨਾ ਵੀ ਨਹੀਂ ਹੋਇਆ, ਤਾਂ ਉਹਨੂੰ ਆਲੋਚਨਾ ਦੇ ਘੇਰੇ 'ਚ ਲਿਆਉਣਾ, ਐਡੀ ਛੇਤੀ ਲਿਆਉਣਾ ਚੰਗਾ ਨਹੀਂ ਹੈ। ਉਹਨੂੰ ਪਰਫਾਰਮੈਂਸ ਦੇ ਲਈ 6 ਕੁ ਮਹੀਨੇ ਦਾ ਸਮਾਂ ਦੇ ਦੇਣਾ ਚਾਹੀਦਾ। ਉਸ ਤੋਂ ਬਾਅਦ ਉਹਦੀ ਆਲੋਚਨਾ ਜਾਂ ਉਹਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ। ਪਰ ਕੁਛ ਲੋਕ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜਾਂ ਸੋਸ਼ਲ ਮੀਡੀਆ ਉੱਤੇ ਚਰਚਾ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ, ਜਾਂ ਜਿਹੜੇ ਸਿਆਸੀ ਲੋਕ ਨੇ, ਕਿ ਅਰਵਿੰਦ ਕੇਜਰੀਵਾਲ ਹੁਣ ਇੱਕ ਤਰੀਕੇ ਨਾਲ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵਾਂਗ ਬਿਹੇਵ ਕਰ ਰਹੇ ਨੇ। ਸੋ ਖੈਰ, ਪੰਜਾਬ ਦੀ ਗੱਲ ਕਰਦੇ ਹਾਂ ਤਾਂ ਗੱਲ ਰਾਜ ਸਭਾ ਮੈਂਬਰਾਂ ਦੀ ਕਰ ਲੈਂਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚੋਂ ਪਾਰਟੀ ਨੇ ਵਿਧਾਇਕ ਰਾਘਵ ਚੱਡਾ, ਆਈਆਈਟੀ ਦੇ ਐਸੋਸੀਏਟ ਪ੍ਰੋਫੈਸਰ ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸਿੱਖਿਆ ਨਾਲ ਜੁੜੀ ਸ਼ਖਸੀਅਤ ਅਸ਼ੋਕ ਮਿੱਤਲ ਤੇ ਸਨਅਤਕਾਰ ਸੰਜੀਵ ਅਰੋੜਾ ਨੂੰ ਭੇਜਿਆ ਵਾ ਪੰਜਾਬ ਤੋਂ ਉੱਪਰਲੇ ਸਦਨ ਦੇ ਵਿੱਚ। ਤੇ ਪਾਰਟੀ ਆਖ ਰਹੀ ਹੈ ਕਿ ਇਹਨਾਂ ਉਮੀਦਵਾਰਾਂ ਨੂੰ ਇਹ ਮਾਨ ਸਨਮਾਨ ਆਪਣੇ ਖੇਤਰਾਂ ਦੇ ਵਿੱਚ ਪਾਏ ਗਏ ਜਿਹੜੇ ਆ ਉਹ ਯੋਗਦਾਨ ਦੇ ਲਈ ਦਿੱਤਾ ਗਿਆ ਹੈ। ਸੋ ਸੰਸਦ ਦਾ ਉੱਪਰਲਾ ਸਦਨ ਬਨਾਮ ਸਿਆਸਤਦਾਨਾਂ ਜਾਂ ਉਸ ਪਾਰਟੀ ਨੂੰ ਫੰਡ ਦੇਣ ਵਾਲੇ ਅਰਬਪਤੀਆਂ ਦੇ ਨਾਲ ਵੀ ਇਹ ਗੱਲਾਂ ਜੁੜੀਆਂ ਜਾ ਰਹੀਆਂ ਨੇ। ਹੁਣ ਦੱਸਦੇ ਆ ਵੀ ਜਿਹੜਾ ਉੱਪਰਲਾ ਸਦਨ ਆ ਉਹ ਖਿਡਾਰੀਆਂ, ਫਿਲਮੀ ਸਿਤਾਰਿਆਂ ਦੇ ਲਈ ਆਰਾਮਗਾਹ ਬਣਦਾ ਜਾ ਰਿਹਾ। ਤੇ ਕਦੇ ਹੀ ਸੈਸ਼ਨ ਦੇ ਵਿੱਚ ਇਹ ਪਹੁੰਚਦੇ ਆ, ਜਿਵੇਂ ਆਪਾਂ ਨੂੰ ਇਹਨਾਂ ਦੀਆਂ ਆਦਤਾਂ ਦਾ ਪਤਾ ਹੀ ਹੁੰਦਾ ਵੀ ਇਹ ਕਿਵੇਂ ਕੰਮਕਾਰ ਕਰਦੇ ਆ। ਅਸੀਂ 2-3 ਜਿਹੜੇ ਸਾਡੇ ਸਦਨ ਦੇ ਮੈਂਬਰ ਆ, ਮੈਡਮ ਰੇਖਾ ਜੀ ਨੇ ਜਾਂ ਹੋਰ ਸਚਿਨ ਤੇਂਦੁਲਕਰ ਜੀ ਨੇ, ਉਹਨਾਂ ਦੀ ਪਰਫਾਰਮੈਂਸ ਜੇਕਰ ਤੁਸੀਂ ਕੱਢ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਵਾ ਕਿਸ ਤਰੀਕੇ ਨਾਲ ਉਹ ਉੱਥੇ ਕੰਮਕਾਰ ਕਰਦੇ ਆ, ਜਾਂ ਜਿੰਨਾ ਕੁ ਕੰਮਕਾਰ ਕਰਦੇ ਆ ਉਹ ਕਿੰਨਾ ਕੁ ਹੁੰਦਾ ਆ, ਕਿ ਉਹ ਓਨਾ ਹੁੰਦਾ ਜਿੰਨਾ ਇੱਕ ਮੈਂਬਰ ਪਾਰਲੀਮੈਂਟ ਨੂੰ ਕਰਨਾ ਚਾਹੀਦਾ ਵਾ। ਸੋ ਜੇਕਰ ਅਸੀਂ, ਹਾਲਾਂਕਿ ਗੱਲ ਵੱਖਰੀ ਹੈ ਵੀ ਉਹਨਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੁੰਦਾ ਵੱਖ-ਵੱਖ ਖਿੱਤਿਆਂ ਦੇ ਵਿੱਚ, ਪਰ ਰਾਜ ਸਭਾ ਇੱਕ ਬਹੁਤ ਵੱਡਾ ਸਰਕਾਰ ਦਾ ਇੱਕ ਬਹੁਤ ਵੱਡਾ ਅਦਾਰਾ, ਅਦਾਰਾ ਨਹੀਂ ਕਹਿ ਸਕਦੇ, ਬਹੁਤ ਵੱਡੀ ਕੰਸਟੀਟਿਊਸ਼ਨਲ ਬਾਡੀ ਆ, ਜਿਹੜੀ ਕਿ ਲੋਕਾਂ ਦੇ ਲਈ ਜਿਹੜੇ ਲਾਅ ਬਣਦੇ ਨੇ, ਕਾਨੂੰਨ ਬਣਦੇ ਨੇ, ਉਹਨਾਂ ਦੇ ਲਈ ਜਾਣੀ ਜਾਂਦੀ ਹੈ। ਰਾਜ ਸਭਾ ਦੇ ਵਿੱਚ ਆਰਾਮ ਕਰਨ ਵਾਲੇ ਲੋਕ ਨਹੀਂ ਜਾਣੇ ਚਾਹੀਦੇ, ਬਲਕਿ ਰਾਜ ਸਭਾ ਦੇ ਵਿੱਚ ਤਾਂ ਸਗੋਂ ਡੈਮੋਕ੍ਰੇਸੀ ਸਿਸਟਮ ਨੂੰ ਤੇ ਪਾਰਟੀ ਏਜੰਡਾਜ਼ ਨੂੰ ਸਮਝਣ ਵਾਲੇ ਲੋਕ ਜਾਣੇ ਚਾਹੀਦੇ ਆ, ਜੇ ਅਸੀਂ ਸਹੀ ਤਰੀਕੇ ਨਾਲ ਦੇਖੀਏ। ਕਿਉਂਕਿ ਆਪਾਂ ਦੇਖਿਆ ਕਿ ਲੋਕ ਸਭਾ ਦੇ ਵਿੱਚ ਭਾਜਪਾ ਦੀ ਮੈਜੋਰਟੀ ਸੀ ਤੇ ਉਹਨਾਂ ਨੇ ਖੇਤੀ ਕਾਨੂੰਨ ਇੱਕੋ ਝਟਕੇ 'ਚ ਪਾਸ ਕਰਾ ਲਏ ਸਨ, ਮਿੰਟਾਂ ਦੇ ਹਿਸਾਬ ਦੇ ਨਾਲ। ਪਰ ਜਦੋਂ ਰਾਜ ਸਭਾ ਦੇ ਵਿੱਚ ਇਹ ਗੱਲ ਆਈ ਤੇ ਉੱਥੇ ਕਈ ਪਾਰਟੀਆਂ ਅੜ ਸਕਦੀਆਂ ਸੀ, ਪਰ ਉਹ ਅੜੀਆਂ ਨਹੀਂ। ਹਾਲਾਂਕਿ ਰਾਜ ਸਭਾ ਦੇ ਵਿੱਚ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਪਾਸ ਕੀਤੇ ਤਾਂ ਉਹ ਕੋਈ ਡੈਮੋਕ੍ਰੈਟਿਕ ਤਰੀਕਾ ਨਹੀਂ ਸੀਗਾ, ਉਹ ਇੱਕ ਤਰੀਕੇ ਨਾਲ ਡਿਕਟੇਟਰਸ਼ਿਪ ਹੀ ਸੀਗੀ। ਪਰ ਜੇਕਰ ਵਿਰੋਧੀ ਪਾਰਟੀਆਂ ਚਾਹੁੰਦੀਆਂ, ਕਿਉਂਕਿ ਰਾਜ ਸਭਾ ਦੇ ਵਿੱਚ ਹਾਲੇ ਭਾਜਪਾ ਉਨੇ ਦਮ ਦੇ ਵਿੱਚ ਨਹੀਂ ਹੈ ਜਿੰਨਾ ਚਾਹੀਦਾ ਵਾ, ਤਾਂ ਅੜ ਸਕਦੀਆਂ ਸੀ, ਪਰ ਅੜ ਨਹੀਂ ਸਕੀਆਂ। ਸੋ ਇਸੇ ਕਰਕੇ ਜਿਹੜੇ ਆ ਲੋਕ ਨੇ, ਸਿਆਸੀ ਮਾਹਰ ਨੇ, ਸਿਆਸੀ ਟਿੱਪਣੀਆਂ ਕਰਦੇ ਰਹਿੰਦੇ ਨੇ, ਵਿਸ਼ਲੇਸ਼ਕ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜੇ ਮਾਨਸਿਕ ਤੌਰ ਤੇ ਤਿਆਰ ਲੋਕ ਨੇ, ਕਿਸੇ ਸੱਤਾਧਾਰੀ ਪਾਰਟੀ ਦੇ ਵਿੱਚ ਏਜੰਡਾ ਵਿਸ਼ੇਸ਼ ਨੂੰ ਸਮਝਦੇ ਨੇ, ਡੈਮੋਕ੍ਰੈਟਿਕ ਸਿਸਟਮ ਨੂੰ ਸਮਝਦੇ ਨੇ, ਤਾਂ ਉਹ ਜੇ ਜਾਣ ਤਾਂ ਉਹ ਚੰਗੀ ਗੱਲ ਆ। ਸੋ ਬਿਨਾਂ ਸ਼ੱਕ ਕੁਝ ਰਾਜ ਸਭਾ ਮੈਂਬਰ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਵਧੀਆ ਢੰਗ ਨਾਲ ਨਿਭਾਉਂਦੇ ਆ ਤੇ ਵਧੀਆ ਸੰਸਦ ਮੈਂਬਰ ਮੰਨੇ ਵੀ ਜਾਂਦੇ ਆ, ਪਰ ਭਾਵੇਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਚੋਣ ਨਾ ਜਿੱਤ ਸਕਣ। ਸਾਡੇ ਸਾਹਮਣੇ ਕਈ ਮਿਸਾਲਾਂ ਨੇ, ਕਾਂਗਰਸ ਪਾਰਟੀ ਦੀ ਤੁਸੀਂ ਲਿਸਟ ਚੱਕ ਲਓਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਮਿਸਾਲਾਂ ਇਹੋ ਜਿਹੀਆਂ ਮਿਲ ਜਾਣਗੀਆਂ, ਜਿੱਥੇ ਲੋਕਾਂ ਦੀ ਕਚਹਿਰੀ ਚੋਂ ਨਕਾਰੇ ਲੋਕ ਰਾਜ ਸਭਾ ਜਾ ਕੇ ਬਹਿ ਜਾਂਦੇ ਆ। ਇਹ ਹੁੰਦਾ ਵਾ, ਮੋਸਟਲੀ ਹੁੰਦਾ। ਪਾਰਟੀਆਂ ਨੇ ਰਾਜ ਸਭਾ ਰੱਖ ਲਈ ਆ ਰਾਖਵੀਂ, ਜਿਹੜੇ ਲੋਕ ਚੋਣਾਂ ਹਾਰ ਜਾਂਦੇ ਨੇ ਉਹਨਾਂ ਲਈ। ਕਾਂਗਰਸ ਦੇ ਵਿੱਚ ਤਾਂ ਸਗੋਂ ਤੁਹਾਨੂੰ ਇਹੋ ਜਿਹੇ ਚਿਹਰੇ ਬਥੇਰੇ ਮਿਲ ਜਾਣਗੇ। ਸੋ ਪਰ 1949 ਦੀ ਗੱਲ ਹੈ, ਜਦੋਂ ਸ਼ਿਬੂ ਲਾਲ ਸਕਸੇਨਾ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਸੀਗਾ ਵੀ ਉੱਪਰਲੇ ਸਦਨ ਦਾ ਇੱਕੋ ਇੱਕ ਸਹੀ ਕੰਮ ਹੈ, ਉਹ ਇਹ ਹੈ ਕਿ ਉਹ ਜੋ ਕੁਝ ਹੇਠਲੇ ਸਦਨ ਦੇ ਵਿੱਚ ਹੋਇਆ ਹੋਵੇ ਉਹਨੂੰ ਘੋਖ ਕੇ ਸੁਧਾਰ ਲਵੇ ਤੇ ਹੇਠਲੇ ਸਦਨ ਨੂੰ ਸਮੱਸਿਆਵਾਂ ਤੇ ਸ਼ਕਤੀਆਂ ਬਾਰੇ ਮਾਹਿਰਾਨਾ ਮਸ਼ਵਰਾ ਦਿੰਦਾ ਰਵੇ। ਸੋ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਬੁੱਧੀਜੀਵੀ ਵੀ ਸ਼ਾਮਲ ਹੋਣ, ਜਿਹੜੇ ਇਹ ਸੋਚ ਸਕਣ ਕਿ ਕੋਈ ਖਾਸ ਕਦਮ ਜਾਂ ਕਾਰਵਾਈ
ਸਟੇਟ ਰਿਆਸਤ ਦੇ ਹਿੱਤਾਂ ਉੱਤੇ ਕਿਵੇਂ ਅਸਰ ਪਾ ਸਕਦੀ ਹੈ। ਮਤਲਬ ਜਿਹੜੀ ਗਲਤ ਅਸੀਂ ਕਰਕੇ ਹਟੇ ਹਾਂ ਉਹੀ ਗੱਲ ਆ। ਉੱਪਰਲੇ ਸਦਨ ਦੇ ਪਹਿਲੇ ਕੰਮ ਵਜੋਂ ਜਿਸ ਗੱਲ ਤੇ ਮਾਹਰਾਂ ਦੀ ਆਮ ਕਰਕੇ ਸਹਿਮਤੀ ਆ ਉਹ ਇਹ ਹੈ ਕਿ ਇਸ ਦੇ ਵਿੱਚ ਸਹਿਜ ਪ੍ਰਗਟਾਵਾ ਹੋਵੇ, ਤਰਕਪੂਰਨ ਬਹਿਸ ਹੋਵੇ ਤੇ ਇਹ ਅਜਿਹੇ ਅਹਿਮ ਮੁੱਦਿਆਂ ਉੱਤੇ ਸੰਜਮ ਭਰਪੂਰ ਚਰਚਾ ਹੋਵੇ ਜਿਹੜੇ ਸੰਸਥਾਈ ਸਿਆਸਤ ਵਿੱਚ ਖਲਲ ਪੈਦਾ ਕਰਦੇ ਆ। ਜੇ ਇਸ ਦੇ ਨਾਲ ਬਿੱਲ ਪਾਸ ਹੋਣ ਦੇ ਵਿੱਚ ਦੇਰ ਹੁੰਦੀ ਹੈ ਤਾਂ ਬੇਸ਼ੱਕ ਹੋ ਜਾਵੇ। ਅਜਿਹਾ ਕੋਈ ਵੀ ਕਾਨੂੰਨ ਜਿਹੜਾ ਕਰੋੜਾਂ ਜ਼ਿੰਦਗੀਆਂ ਉੱਤੇ ਅਸਰ ਪਾਉਂਦਾ ਹੋਵੇ, ਜੋ ਆਮ ਕਰਕੇ ਉਲਟਾ ਅਸਰ ਹੀ ਹੁੰਦਾ, ਤਾਂ ਜ਼ਰੂਰੀ ਹੈ ਕਿ ਇਸ ਉੱਤੇ ਚੰਗੀ ਤਰ੍ਹਾਂ ਰਾਜ ਸਭਾ ਦੇ ਵਿੱਚ ਵਿਚਾਰ ਜਿਹੜੀ ਆ ਉਹ ਕਰ ਲਈ ਜਾਵੇ। ਉੱਪਰਲੇ ਸਦਨ ਦੇ ਮੈਂਬਰਾਂ ਨੇ ਕਿਸੇ ਵੀ ਬਿੱਲ ਦੇ ਪਾਸ ਹੋਣ ਅਤੇ ਫਿਰ ਇਸ ਦੇ ਕਾਨੂੰਨ ਬਣ ਜਾਣ ਦੇ ਵਿਚਕਾਰ ਕੁਝ ਸਮਾਂ ਲੰਘਣ ਦੇਣਾ ਚਾਹੀਦਾ ਹੈ, ਤਾਂ ਜੋ ਇਸ ਬਾਰੇ ਇੱਕ ਵਾਰੀ ਮੁੜ ਤੋਂ ਸੋਚਣ ਦਾ ਮੌਕਾ ਮਿਲ ਸਕੇ। ਸੇਮ ਉਹੀ ਗੱਲ ਅਸੀਂ ਕੀਤੀ ਸੀ ਜਦੋਂ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਸੀਗੇ। ਰਾਜ ਸਭਾ ਦਾ ਇੱਕ ਹੋਰ ਕੰਮ ਆ ਕਿ ਮੁਲਕ ਦੇ ਸੂਬਿਆਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨਾ ਤੇ ਨਾਲ ਹੀ ਕਿਸੇ ਸੂਬੇ ਦੀਆਂ ਲੋੜਾਂ ਤੇ ਹਿੱਤਾਂ ਜਾਂ ਇਸ ਦੀਆਂ ਖਾਸ ਸਮੱਸਿਆਵਾਂ ਨੂੰ ਸਾਹਮਣੇ ਲਿਆਉਣਾ ਹੈ। ਪਰ ਜਦੋਂ ਵੀ ਕੋਈ ਤਾਕਤਵਰ ਪਾਰਟੀ ਭਾਰਤ ਉੱਤੇ ਹਕੂਮਤ ਕਰਦੀ ਆ ਤਾਂ ਇਹ ਦੋਵੇਂ ਕੰਮਾਂ ਉੱਤੇ ਹਾਲਤ ਜਿਹੜੀ ਆ ਸਮਝੌਤੇ ਵਾਲੀ ਬਣ ਜਾਂਦੀ ਆ। ਸਮਾਜ ਸ਼ਾਸਤਰੀ ਹੋਏ ਨੇ ਰਜਨੀ ਕੁਠਾਰੀ। ਉਹਨਾਂ ਨੇ ਕਿਸੇ ਸਮੇਂ ਹਕੂਮਤ ਦੇ ਵਿੱਚ ਕਾਂਗਰਸ ਦੀ ਇਜਾਰੇਦਾਰੀ ਦੀ ਵਿਆਖਿਆ ਕਰਨ ਦੇ ਲਈ ਇੱਕ ਪਾਰਟੀ ਦੇ ਦਬਦਬੇ ਵਾਲੇ ਸਿਸਟਮ ਬਾਰੇ ਵਿਚਾਰ ਪੇਸ਼ ਕੀਤੇ ਸਨ। ਅੱਜ ਭਾਜਪਾ ਦੀ ਲੋਕ ਸਭਾ ਦੇ ਵਿੱਚ ਬਣ ਚੁੱਕੀ ਹੈ ਤੇ ਰਾਜ ਸਭਾ ਦੇ ਵਿੱਚ ਲਗਾਤਾਰ ਜਿਹੜੀ ਉਹਨਾਂ ਦੀ ਇਜਾਰੇਦਾਰੀ ਵੱਧ ਰਹੀ ਆ, ਤਾਂ ਇੱਥੇ ਉਹੀ ਸ਼ਬਦ ਜਿਹੜਾ ਵਾ ਵਰਤਿਆ ਜਾ ਸਕਦਾ ਹੈ। ਹਾਲਾਂਕਿ ਹਾਲੀਆ ਦਿਨਾਂ ਦੇ ਦੌਰਾਨ ਦੇਖਿਆ ਗਿਆ ਹੈ ਕਿ ਜਿਹੜੇ ਰਾਜ ਸਭਾ ਦੇ ਵਿੱਚ ਕੁਝ ਕਾਨੂੰਨ ਨੇ ਉਹ ਤੇਜ਼ੀ ਨਾਲ ਪਾਸ ਕੀਤੇ ਗਏ, ਕੁਝ ਨਿਰਾਸ਼ਾ ਹੱਥ ਲੱਗੀ। ਜਿਹੜੇ ਜਨਤਕ ਅਹੁਦਿਆਂ ਤੇ ਵਿਰਾਜਮਾਨ ਨਖਿੱਧ ਸਿਆਸਤਦਾਨਾਂ ਦੀਆਂ ਸਭਿਅਕ ਤਕਰੀਰਾਂ ਅਸੀਂ ਸੁਣੀਆਂ। ਅਸੀਂ ਸਿਆਸੀ ਪਾਰਟੀਆਂ ਤੇ ਰਾਜ ਸਭਾ ਦੀ ਸੀਟ ਲੈਣ ਦੇ ਚਾਹਵਾਨਾਂ ਦੇ ਦਰਮਿਆਨ ਖੁਦਗਰਜ਼ੀ ਭਰੀਆਂ ਸੌਦੇਬਾਜ਼ੀਆਂ ਹੁੰਦੀਆਂ ਦੇਖੀਆਂ ਤੇ ਸਾਨੂੰ ਸ਼ੋਰ ਸ਼ਰਾਬੇ ਦੀ ਸਿਆਸਤ ਨੇ ਗੋਲੇ ਬਣਾ ਕੇ ਰੱਖ ਦਿੱਤਾ ਹੈ। ਸੋ ਇੱਕ ਮੀਟਿੰਗ ਹੋਈ ਸੀ ਰਾਜ ਸਭਾ ਚੇਅਰਮੈਨ ਵੈਂਕਈਆ ਨਾਇਡੂ ਦੇ ਨਾਲ। ਮੁਲਕ ਦੇ ਵਿੱਚ ਚੀਫ ਜਸਟਿਸ ਐਨ ਵੀ ਰਮੰਨਾ ਵੱਲੋਂ ਜਿਹੜੀਆਂ ਸੰਸਦ ਸੰਬੰਧੀ ਕੀਤੀਆਂ ਟਿੱਪਣੀਆਂ ਉੱਤੇ ਚਿੰਤਾ ਦਾ ਇਜ਼ਹਾਰ ਕੀਤਾ ਸੀ। ਚੀਫ ਜਸਟਿਸ ਨੇ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਜਿਹੜੀ ਢੁਕਵੀਂ ਬਹਿਸ ਦੀ ਕਮੀ ਹੈ ਉਹਨੂੰ ਅਫਸੋਸਨਾਕ ਕਰਾਰ ਦਿੱਤਾ ਸੀ। ਇਹ ਬੜੀ ਧਮਾਕੇਦਾਰ ਟਿੱਪਣੀ ਸੀ। ਉੱਪਰਲੇ ਸਦਨ ਦੇ ਵਿੱਚ ਕੁਝ ਕੁ ਵਧੀਆ ਭਾਸ਼ਣ ਵੀ ਦਿੱਤੇ ਗਏ ਪਰ ਕੁੱਲ ਮਿਲਾ ਕੇ ਕੁਰਸੀਆਂ ਖਾਲੀ ਸਨ। ਜਾਰਜ ਬਰਨਾਰਡ ਸ਼ਾਹ ਹੋਏ ਨੇ ਉੱਗੇ ਲਿਖਾਰੀ। ਉਹ ਕਹਿੰਦੇ ਨੇ ਕਿ ਉਹ ਜਾਣਦਾ ਕੁਝ ਨਹੀਂ ਹੈ ਪਰ ਉਹ ਸਮਝਦਾ ਹੈ ਕਿ ਉਸਨੂੰ ਸਭ ਕੁਝ ਪਤਾ ਹੈ। ਇਹ ਸਾਫ਼ ਤੌਰ ਤੇ ਸਿਆਸੀ ਕਰੀਅਰ ਵੱਲ ਇਸ਼ਾਰਾ ਕਰਦਾ ਹੈ। ਇਹ ਫਿਟਕਾਰ ਰੂਪੀ ਟਿੱਪਣੀ ਸੰਸਦ ਵਿਚਲੀ ਹਾਲਤ ਦਾ ਸਮੁੱਚਾ ਸਾਰ ਬਿਆਨ ਕਰ ਦਿੰਦੀ ਹੈ। ਸੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੁਸੀਂ ਜੁੜੇ ਰਹੋ। ਅਗਲੇ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ, ਰਾਜ ਕਰਨਵੀਰ ਸਿੰਘ ਜੀ ਅਮਰੀਕਾ ਦੇ ਨਾਲ ਜੁੜੀਆਂ ਕਈ ਅਹਿਮ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਣਗੇ। ਜਾਂਦੇ ਜਾਂਦੇ ਸਾਡੇ ਸਪਾਂਸਰ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਚੱਲਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ, ਮਸ਼ਵਰਾ, ਸਵਾਲ ਤੁਸੀਂ ਡਿਸਕਸ ਕਰਨਾ ਤਾਂ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੋਂ, ਪਰਮਜੀਤ ਕੌਰ ਰੰਗੀ ਵਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨੋ ਵਾਲੇ ਰੈਂਟਨ, ਗੁਰਮੀਤ ਸਿੰਘ, ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊਬ ਟਰੱਕ ਵਾਸ਼, ਆਇਲ ਚੇਂਜ, ਬ੍ਰੇਕ, ਨਵੇਂ ਪੁਰਾਣੇ ਟਾਇਰਾਂ ਦਾ ਜੇਕਰ ਕੰਮ ਕਰਨਾ, ਐਕਸਚੇਂਜ ਕਰਨੀਆਂ, ਬ੍ਰੇਕਾਂ ਦਾ ਕੰਮ ਕਰਨਾ ਤਾਂ ਨੀਮਾ ਸਹੂਲਤਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤ ਅਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 559 374 4541। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ ਯੂਐਸਏ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ। ਸਤਿ ਸ਼੍ਰੀ ਅਕਾਲ।